नीले अंबरी चमकण तारे अरज सुनी तू माए तकिया उसनू नैण ने भरदे पीड़ झली ना जाए पंथ नू प्रेम जिन्हां ने कीता उड्डे बण असवारां पंथ नू प्रेम जिन्हां ने कीता उड्डे बण असवारां को मारे पुत्तां बाजों रहने नैण तिहाए। जिस शख्सियत ने लगभग 2-2.5 साल के पीरीयड च इस कदर लोगों के दिलों च अपनी थां बनाई कि फतेहगढ़ साहब का इकट्ठ लखां दे विच कुछ ऐसे भी नौजवान देखण चाहे जिहड़े पैदल ही तुर रहे हैं, ये हत्थ दे विच केसरी निशान फड़े हुए ने। जदों असीं देखते हैं तुहाडे नाल बीबियां बच्चे दूजे ने, मतलब ये आशश करन वाली गल है, दूसरे इसनूं एप्रीशिएट करते हैं और तुहानूं सारी गैदरिंग च किते कोई चलाऊपना कोई लेजीपना नज़र नहीं आता। उही अलर्टनैस, उही जोश, उही उत्साह दीप सिद्धू दे नाल मुहब्बत उस थॉट दी है जिहड़ा केसरी निशान रिप्रजेंट करता है, जिहड़ा केसरी निशान लाल किले दे उत्ते झूलदा है। जो जी ग्रेस दे नाल दीप सिद्धू ने अपनी जिंदगी 2-2.5 साल का पीरीयड जिवें बेबाकी दे नाल उन्होंने कौम की पातशाह की गल कली फसलों की नहीं नस्लों की गल भी करिए, पंजाब की होनी की गल करिए, असीं पंजाब के वारिस हैं अपनी जनरेशनस नूं देने। वाहिगुरू जी का खालसा वाहिगुरू जी की फतेह। अस्सलाम वालेकुम आदाब वर्ज मैं तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ੂਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, तुहानूं भी ते दुनिया भर च बैठे साडे बहुत ही प्यारे सोहणे सियाणे टीवी 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 24 फरवरी 2022 12 ਫੱਗਣ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਨ ਕੇਬਲ, ਬੈਲਫਾਮ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਹੈ, ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਅਰਸ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਅੱਜ ਦੀ ਸਪਾਂਸਰਸ਼ਿਪ ਤੋਂ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ ਸਰਦਾਰ ਜਤਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਸਿੱਖ ਲੀਡਰਸ਼ਿਪ ਕੋਲ ਕਿ ਨੌਜਵਾਨੀ ਦੇ ਉਭਾਰ ਨੂੰ ਸਾਂਭਣ ਦੀ ਲੋੜ ਹੈ। ਜਥੇਬੰਦਕ ਜਿਹੜੇ ਢਾਂਚਿਆਂ ਤੋਂ ਉੱਪਰ ਉੱਠ ਕੇ ਪੰਥਕ ਇੰਟਰਸਟਸ ਨੂੰ ਮੁੱਖ ਰੱਖਦਿਆਂ ਲਾਮਬੰਦੀ ਕੀਤੀ ਜਾਵੇ ਅਤੇ ਨੌਜਵਾਨਾਂ ਨੂੰ ਅਗਾਂਹ ਤੋਰਿਆ ਜਾਵੇ। ਟੀਵੀ 84 ਦਾ ਧੰਨਵਾਦ। ਤੁਹਾਡੀ ਗਰਾਊਂਡ ਤੋਂ ਕੀਤੀ ਗਈ ਕਵਰੇਜ ਵਿੱਚੋਂ ਪੰਥਕ ਨਜ਼ਰੀਆ ਝਲਕਦਾ ਹੈ। ਵਾਹਿਗੁਰੂ ਕਿਰਪਾ ਕਰਨ ਟੀਵੀ 84 ਨੂੰ ਬੁਲੰਦੀਆਂ ਬਖਸ਼ਣ, ਕੌਮ ਸਾਥ ਦੇਵੇ। ਅਸੀਂ ਆਪਣਾ ਦਸਵੰਧ ਕੱਢੀਏ ਅਤੇ ਟੀਵੀ 84 ਦੀ ਮਦਦ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਜਤਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619184। ਤੁਸੀਂ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਦੀਪ ਸਿੱਧੂ ਦੀ ਜਿਹੜੀ ਅੰਤਮ ਅਰਦਾਸ ਹੋਈ ਹੈ ਫਤਿਹਗੜ੍ਹ ਸਾਹਿਬ ਤੇ ਐਸਕ ਮੁਕਾਮ ਤੇ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਦੀਪ ਸਿੱਧੂ ਦੀ ਅੰਤਮ ਅਰਦਾਸ ਮੌਕੇ ਫਤਿਹਗੜ੍ਹ ਸਾਹਿਬ ਵਿਖੇ ਲੱਖਾਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਔਰ ਚਾਰ ਸਵੇਰੇ ਕੇਸਰੀ ਝੰਡਿਆਂ ਦਾ ਹੜ ਆਇਆ ਹੋਇਆ ਸੀ। ਭਾਵੇਂ ਪ੍ਰਬੰਧਕੀ ਨਿਜ਼ਾਮ ਨੇ ਖਾਲਿਸਤਾਨੀ ਇੰਪਲਸ ਨੂੰ ਧੀਮਾ ਕਰਨ ਦੀ ਕੋਸ਼ਿਸ਼ ਕੀਤੀ ਪਰ ਲੱਖਾਂ ਨੌਜਵਾਨਾਂ ਦਾ ਆਪ ਮੁਹਾਰਾ ਹੜ ਦੱਸ ਰਿਹਾ ਸੀ ਕਿ ਨੌਜਵਾਨੀ ਖਾਲਿਸਤਾਨ ਦੀ ਪ੍ਰਾਪਤੀ ਲਈ ਠੋਸ ਪ੍ਰੋਗਰਾਮ ਦੀ ਤਲਬਗਾਰ ਹੈ ਔਰ ਮੁੱਖ ਧਾਰਾ ਮੀਡੀਆ ਨੇ ਇਸ ਲੱਖਾਂ ਦੇ ਇਕੱਠ ਦੀ ਖਬਰ ਨੂੰ ਬਿਲਕੁਲ ਅਨੁਗੋਲਿਆ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਤਿੰਦਰ ਸਿੰਘ ਕੈਲਗਰੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਅੱਛਾ
ਔਰ ਜਿਵੇਂ ਉਹਨਾਂ ਨੇ TV 84 ਦੀ ਕਾਰਗੁਜ਼ਾਰੀ ਦੇ ਉੱਤੇ ਟਿੱਪਣੀ ਕੀਤੀ ਹੈ, ਮੈਂ ਸਮਝਦਾ ਵੀ ਮੈਂ ਸ਼ੁਰੂਆਤ ਦੇ ਵਿੱਚ ਹੀ ਆਪਣੀ TV 84 ਦੀ ਸਾਰੀ ਟੀਮ, ਸਮੁੱਚੀ ਟੀਮ ਪੰਜਾਬ ਦੀ, ਉਹਨਾਂ ਦਾ ਸ਼ੁਕਰੀਆ ਵੀ ਔਰ ਉਹਨਾਂ ਨੂੰ ਮੈਂ ਮੁਬਾਰਕ ਵੀ ਦੇਣਾ ਚਾਹੁੰਦਾ ਕਿ ਉਹਨਾਂ ਨੇ ਜਿਵੇਂ ਕੱਲ੍ਹ ਦਾ ਸਮੁੱਚਾ ਪ੍ਰੋਗਰਾਮ, ਸਿਰਫ ਇਹੀ ਨਹੀਂ ਕਿ ਅਰਦਾਸ ਸਮਾਗਮ ਦਾ ਅੰਦਰ, ਉਸ ਤੋਂ ਪਹਿਲਾਂ ਜਿਹੜੇ ਸਾਡੀ ਪੂਰੀ ਟੀਮ ਦੇ 4-5 ਮੈਂਬਰਸ ਜਿਹੜੇ ਨੇ ਉਹਨਾਂ ਨੇ ਬੜੇ ਸੋਹਣੇ ਇੰਟਰਵਿਊ ਕੀਤੇ, ਜਿਹੜੇ ਲੋਕ ਉਸ ਪਾਸੇ ਮਾਰਚ ਕਰ ਰਹੇ ਸੀ, ਜਿਹੜੇ ਉੱਥੇ ਪਹੁੰਚੇ ਹੋਏ ਸੀ। ਔਰ ਜਦੋਂ ਤੁਸੀਂ ਡਿਫਰੈਂਟ ਸਪੈਕਟਰਮ ਤੋਂ ਹਰ ਇੱਕ ਨੂੰ ਦੇਖਦੇ ਹੋ ਔਰ ਉਹ ਕੋਈ ਜਿਹੜੇ ਨੇ ਆਲਰੇਡੀ ਸਕੈਜੂਲਡ ਇੰਟਰਵਿਊ ਨਹੀਂ ਸੀ, ਉਹ ਜਿਵੇਂ ਰੈਂਡਮਲੀ ਤੁਸੀਂ ਕਰਾਊਡ ਚੋਂ ਪਿਕ ਕਰਦੇ ਹੋ ਔਰ ਉਹਦੇ 'ਚ ਜਿਹੜਾ ਜਜ਼ਬਾ ਦੇਖਣ ਵਾਲਾ ਸੀ ਉਹ ਇਹ ਸੀ ਕਿ ਜਿਵੇਂ ਇੱਕ ਪਿਆਰ ਦਾ ਹੜ੍ਹ ਆਇਆ ਹੁੰਦਾ, ਕੌਮ ਦੀ ਅਣਖ ਗੈਰਤ ਦਾ ਇਹ ਇਕੱਠ ਪ੍ਰਤੀਕ ਸੀ। ਔਰ ਉਹਨਾਂ ਨੇ ਸਾਰੀ ਰਾਤ ਜਾਗ ਕੇ, ਜ਼ਾਹਰ ਹੈ ਕਿ ਭਾਈ ਅਸੀਂ ਜਦੋਂ ਮਿਡਨਾਈਟ ਦੀ ਗੱਲ ਕਰਦੇ ਹਾਂ, ਇੱਥੇ ਵੀ ਸਾਡੀ ਟੀਮ ਇਹਨੂੰ ਮੋਨੀਟਰ ਕਰ ਰਹੀ ਸੀ, ਸਾਰੇ ਜਾਗਦੇ ਸੀ ਔਰ ਉਸ ਦਾ ਰਿਸਪੌਂਸ ਅਸੀਂ ਦੇਖਦੇ ਹਾਂ ਕਿ ਵੀ ਈਵਨ ਸਾਡੇ YouTube ਚੈਨਲ ਦੇ ਉੱਤੇ 94,000 ਤੋਂ ਜ਼ਿਆਦਾ ਲੋਕਾਂ ਨੇ ਜਿਹੜਾ ਉਸ ਨੂੰ ਲਾਈਵ ਦੇਖਿਆ ਵਿਦਿਨ ਆਵਰਸ। ਔਰ ਇਸੇ ਤਰ੍ਹਾਂ ਫੇਸਬੁੱਕ 'ਤੇ ਵੀ ਜਿਹੜਾ ਵੱਡੀ ਗਿਣਤੀ ਹੈ। ਔਰ ਜੇ ਤੁਸੀਂ ਕੁੱਲ ਮਿਲਾ ਕੇ ਇਹੀ ਨਹੀਂ ਕਿ ਸਵਾਲ ਇਹ ਪੁੱਛਿਆ ਜਾਂਦਾ ਕਿ ਮੌਕੇ 'ਤੇ ਕਿੰਨੇ ਲੱਖਾਂ ਦਾ ਇਕੱਠ ਸੀ, ਗਿਣਤੀ ਨਹੀਂ ਹੋ ਸਕਦੀ। ਜਦੋਂ ਤੁਸੀਂ ਲੱਖਾਂ ਕਹਿੰਦੇ ਹੋ ਤਾਂ ਫਿਰ ਲੱਖਾਂ ਹੀ ਨੇ। ਔਰ ਇਕੱਲਾ ਇਹੀ ਨਹੀਂ ਕਿ ਲੱਖਾਂ ਉੱਥੇ ਮੌਜੂਦ ਸੀ, ਕਿਉਂਕਿ 7-8 ਜਿਹੜੇ TV ਚੈਨਲ ਨੇ ਉਹ ਉੱਥੋਂ ਲਾਈਵ ਕਵਰੇਜ ਦੇ ਰਹੇ ਸੀ ਔਰ ਅੱਗੋਂ ਜਿਹੜੇ ਉਹਨੂੰ ਵਿਊ ਕਰਨ ਵਾਲੇ ਸੀ, ਜੇ ਸਾਡੇ ਲੱਖਾਂ ਵਿਊਅਰ YouTube Facebook 'ਤੇ ਨੇ ਤਾਂ ਅੰਦਾਜ਼ਾ ਲਾਓ ਕਿ ਜਿਹੜੇ ਉਹ ਚੈਨਲ ਔਰ ਉਹਨਾਂ ਤੋਂ ਅੱਗੋਂ ਜਿਨ੍ਹਾਂ ਨੇ ਉਹਨਾਂ ਦਾ ਉਹ ਯੂਜ਼ ਕਰਕੇ ਜਿਹੜੀ ਸਟਰੀਮ ਹੈ ਉਹਦੇ 'ਤੇ ਆਪਣਾ ਲੋਗੋ ਲਾਇਆ ਹੋਇਆ ਸੀ। ਸੋ ਜੇ ਮੈਂ ਰਫਲੀ ਕਹਿਣਾ ਹੋਏ ਕਿ ਐਟਲੀਸਟ 3 ਤੋਂ 6 ਮਿਲੀਅਨ ਤੱਕ ਲੋਕ ਇਸ ਪ੍ਰੋਗਰਾਮ ਨੂੰ ਲਾਈਵ ਦੇਖ ਰਹੇ ਸੀ। ਸੋ ਯਾਨੀ ਇਹੀ ਨਹੀਂ ਕਿ ਲੱਖਾਂ ਨੇ ਉੱਥੇ ਜੁਆਇਨ ਕੀਤਾ, ਲੱਖਾਂ ਨੇ ਜਿਹੜਾ ਮਿਲੀਅਨਸ ਨੇ ਰਾਦਰ ਉਹ ਸਾਰੇ ਦੇ ਵਿੱਚ ਪਾਰਟਿਸਿਪੇਟ ਕਰਕੇ ਦੱਸਿਆ। ਤੇ ਇਹ ਉਹਨਾਂ ਦੇ ਮੂੰਹ ਤੇ ਚਪੇੜ ਵੀ ਹੈ ਜਿਹੜੇ ਕਹਿੰਦੇ ਨੇ ਜੀ ਇਹ 2.5 ਟੋਟਰੂ ਖਾਲਿਸਤਾਨੀ, ਇੱਥੇ ਸਾਨੂੰ ਕਹਿਣਗੇ ਜੀ ਇੱਥੇ ਨਾਰੇ ਮਾਰਨ ਦਾ ਕੀ ਫਾਇਦਾ, ਉੱਥੇ ਜਾਓ। ਉੱਥੇ ਜਿਹੜੀ ਇੰਪਲਸ ਸੀ ਫਰੋਮ ਦਾ ਬਿਗਨਿੰਗ ਟੂ ਦਾ ਐਂਡ, ਉਹ ਅਸੀਂ ਦੇਖ ਸਕਦੇ ਹਾਂ ਕਿ ਭਾਈ ਇਹ ਇੱਕ ਬਾਰ-ਬਾਰ ਜਿਵੇਂ ਯੂਥ ਵੱਲੋਂ ਇੱਕ ਕਲੈਰੀਅਨ ਕਾਲ ਜਿਹਨੂੰ ਕਿਹਾ ਜਾਂਦਾ ਹੈ ਕਿ ਭਾਈ ਉਹਨਾਂ ਨੇ ਸਿੰਘਨਾਦ ਵਜਾਇਆ ਕਿ ਭਾਈ ਕੌਮ ਨੂੰ ਪ੍ਰੋਗਰਾਮ ਦਿਓ, ਸਾਨੂੰ ਦੱਸੋ ਅਸੀਂ ਕਿੱਥੇ ਆ ਕੇ ਖਲੋਈਏ ਔਰ ਕੌਮ ਦੀ ਆਜ਼ਾਦੀ ਦੀ ਗੱਲ, ਕੌਮ ਨੂੰ ਗੁਲਾਮੀ ਦੇ ਸੰਗਲ ਕੱਟਣ ਦੇ ਲਈ ਜਿਹੜਾ ਪ੍ਰੋਗਰਾਮ ਦਿੱਤਾ ਜਾਏ। ਸੋ ਉਹਦੀ ਗੱਲ ਅਸੀਂ ਵੇਰਵੇ ਵਿੱਚ ਕਰਾਂਗੇ। ਔਰ ਜਿਵੇਂ ਵੀਰ ਜਤਿੰਦਰ ਸਿੰਘ ਹੋਰਾਂ ਨੇ ਕਿਹਾ, ਅਸੀਂ ਸਮਝਦੇ ਹਾਂ ਕਿ ਇਹਦੇ ਬਾਵਜੂਦ ਕਿ ਅਸੀਂ ਪਹਿਲੇ ਦਿਨ ਤੋਂ ਹੀ, ਜ਼ਾਹਰ ਹੈ ਜਦੋਂ ਤੁਸੀਂ ਇੱਕ ਆਈਡੀਅਲ ਦੇ ਉੱਤੇ ਬੇਸਡ ਕੋਈ ਅਖਬਾਰ ਚਲਾਉਂਦੇ ਹੋ ਜਾਂ TV, ਤਾਂ ਬਹੁਤ ਵੱਡਾ ਖਰਚੇ ਦਾ ਵਾਲੀ ਥਾਂ ਹੈ। ਔਰ ਅਸੀਂ ਇਹ ਫੈਸਲਾ ਜਿਹੜਾ ਸ਼ੁਰੂ ਤੋਂ ਲਿਆ ਵੀ ਕੋਈ ਮੰਤਰੀ ਜੰਤਰੀ ਤੰਤਰੀ, ਕੋਈ ਹੋਰ ਸੁਪਰਸਟੀਸ਼ਨ ਫੈਲਾਉਣ ਵਾਲਾ, ਕੋਈ ਨਸ਼ੇ, ਕੋਈ ਨਾਈਆਂ ਦਾ ਕੰਮ ਕਰਨ ਵਾਲੇ, ਬਿਊਟੀ ਪਾਰਲਰ ਤੇ ਦੂਜੇ, ਇਹਨਾਂ ਦੀ ਕੋਈ ਜਿਹੜੀ ਹੈ ਐਡ ਨਹੀਂ ਲੈਣੀ ਹੈ। ਤੇ ਲੈ ਦੇ ਕੇ ਗੁਰਦੁਆਰਾ ਸਾਹਿਬਾਨ ਦੇ ਪ੍ਰੋਗਰਾਮ ਵੱਜ ਜਾਂਦੇ ਨੇ, ਉਹ ਵੀ ਪਿਛਲੇ 2-2.5 ਸਾਲ ਤੋਂ ਕੋਵਿਡ ਦੇ ਚਲਦਿਆਂ ਨਾ ਇਕੱਠ ਹੋਏ। ਉਹ ਤਾਂ ਖੁਦ ਫਾਈਨੈਂਸ਼ੀਅਲ ਕਰੰਚ ਚੋਂ ਕਈਆਂ ਦੇ ਜਿਹੜੇ ਕਮਜ਼ੋਰ ਨੇ ਗੁਰਦੁਆਰੇ, ਉਹਨਾਂ ਦੀਆਂ ਤਾਂ ਕਿਸ਼ਤਾਂ ਪੂਰੀਆਂ ਕਰਨੀਆਂ ਵੀ ਔਖੀਆਂ ਰਹੀਆਂ। ਸੋ ਉਸ ਸਭ ਦੇ ਚਲਦਿਆਂ ਵੀ ਸਾਨੂੰ ਮਾਣ ਹੈ ਆਪਣੇ ਵੀਰ ਜਤਿੰਦਰ ਸਿੰਘ ਵਰਗੇ ਨੌਜਵਾਨਾਂ 'ਤੇ, ਜਿਨ੍ਹਾਂ ਨੇ ਸਪਾਂਸਰਸ਼ਿਪ ਦੇ ਪ੍ਰੋਗਰਾਮ ਰਾਹੀਂ ਸਾਨੂੰ ਆਪਣੇ ਪੈਰਾਂ 'ਤੇ ਖੜੇ ਰੱਖਿਆ। ਔਰ ਅਸੀਂ ਇਹ ਤਵੱਕੋ ਵੀ ਕਰਦੇ ਹਾਂ ਜਦੋਂ ਅਸੀਂ ਹੁਣ ਇਸ ਦਾਇਰੇ ਨੂੰ ਐਕਸਪੈਂਡ ਕੀਤਾ ਹੈ ਜਾਂ ਕਰ ਰਹੇ ਹਾਂ, ਉੱਥੇ ਵੀ ਔਰ ਦੂਸਰੀਆਂ ਥਾਵਾਂ 'ਤੇ ਵੀ ਉਨਾ ਹੀ ਖਰਚਿਆਂ ਦਾ ਕੰਮ ਵੀ ਵਧਿਆ ਹੋਇਆ। ਸੋ ਅਸੀਂ ਇਹ ਤਵੱਕੋ ਵੀ ਕਰਾਂਗੇ ਕਿ ਭਾਈ ਤੁਸੀਂ ਵਲੰਟੈਰਲੀ ਜਿਹੜਾ ਹੈ ਉਹ ਸਾਡੇ ਨਾਲ ਸੰਪਰਕ ਕਰੋ। ਔਰ TV 84 ਜਿਹੜਾ ਇਸ ਵੇਲੇ ਹੁਣ ਸਿਰਫ ਇੱਕ ਮੁਲਕ ਤੱਕ ਨਹੀਂ ਜਾਂ ਇੱਕ ਖਿੱਤੇ ਤੱਕ ਹੀ ਨਹੀਂ, ਗਲੋਬਲੀ TV 84 ਦੀ ਪਛਾਣ ਬਣੀ ਹੈ। ਔਰ ਪੰਜਾਬ ਦੀਆਂ ਚੋਣਾਂ ਵੇਲੇ ਵੀ ਔਰ ਇਸ ਪੀਰੀਅਡ 'ਚ ਦੀਪ ਸਿੱਧੂ ਦੇ ਅਕਾਲ ਚਲਾਣੇ ਤੋਂ ਲੈ ਕੇ ਅਖੀਰਲੇ ਫੰਕਸ਼ਨ ਤੱਕ ਸਾਡੀ ਟੀਮ ਪੰਜਾਬ ਦੀ ਹੋਏ, ਦਿੱਲੀ ਦੀ ਹੋਏ, ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ। ਔਰ ਮੈਂ ਬੇਸ਼ੱਕ ਮੇਰਾ ਤਾਂ ਜੀ ਕਰਦਾ ਹੁੰਦਾ ਵੀ ਹਰ ਇੱਕ ਦਾ ਨਾਂ ਲੈ ਕੇ ਉਹਨੂੰ ਮੈਂ ਪੈਟ ਕਰਾਂ, ਪਰ ਅਸੀਂ ਕਈ ਗੱਲਾਂ ਦਾ ਧਿਆਨ ਵੀ ਰੱਖਦੇ ਹਾਂ। ਸੋ ਸਮੁੱਚੀ ਟੀਮ ਦਾ ਔਰ ਉਹਦੇ 'ਚ ਖਾਸ ਤੌਰ 'ਤੇ ਕੈਮਰਾਮੈਨ ਵੀ, ਕੈਮਰਾ ਪਰਸਨ ਨਾਲ, ਕਿਉਂਕਿ ਇੱਕ ਜਦੋਂ ਇੰਟਰਵਿਊ ਕਰ ਰਿਹਾ ਹੁੰਦਾ ਜਿਹੜਾ
ਵਿਜ਼ੀਬਲ ਨਹੀਂ ਹੁੰਦਾ, ਉਹ ਕੈਮਰੇ ਵਾਲਾ, ਉਹ ਵੀ ਉਹਦਾ ਜ਼ਿਆਦਾ ਫੋਕਸ ਹੁੰਦਾ ਹੈ। ਫਿਰ ਜਦੋਂ ਉਸ ਨੂੰ ਐਡੀਟਿੰਗ 'ਚੋਂ ਗੁਜ਼ਾਰਿਆ ਜਾਂਦਾ ਹੈ ਔਰ ਐਡੀਟਰਸ ਦਾ ਆਪਣਾ ਰੋਲ ਹੁੰਦਾ ਹੈ, ਫਿਰ ਉਸ ਨੂੰ ਜਿਹੜਾ ਹੈ ਸੋਸ਼ਲ ਮੀਡੀਆ ਔਰ ਦੂਸਰੇ 'ਤੇ ਪੁੱਟ ਕਰਨ ਦੇ ਲਈ ਉਸ ਦੀਆਂ ਕਲਿੱਪਸ ਜਾਂ ਦੂਜਾ। ਸੋ ਇਹ ਇੱਕ ਜਦੋਂ ਤੁਸੀਂ ਇਸ ਸਾਰੇ ਕੰਮ ਨੂੰ ਦੇਖਦੇ ਹੋ, ਔਰ ਮੈਨੂੰ ਖੁਸ਼ੀ ਹੈ ਕਿ ਸਾਨੂੰ ਅਮਰੀਕਾ ਕੈਨੇਡਾ 'ਚ ਵੀ ਜਿਹੜੇ ਨੇ ਵੀਰਾਂ ਭੈਣਾਂ ਨੇ ਕਾਲ ਕਰਕੇ ਸਾਡੀ ਪੰਜਾਬ ਦੀ ਟੀਮ, ਦਿੱਲੀ ਦੀ ਟੀਮ ਦੀ ਤਾਰੀਫ ਕੀਤੀ। ਔਰ ਇੱਕ ਪ੍ਰਮੁੱਖ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਕਹਿ ਰਹੇ ਸੀ ਕਿ ਜੀ ਜੇ ਭਗਵੰਤ ਮਾਨ ਨੂੰ ਕਨਫਰੰਟ ਕੀਤਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਔਰ ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ ਮੁੱਦਾ, ਜ਼ਾਹਰ ਹੈ ਕਿ ਵੀ ਇਹ TV 84 ਦੇ ਜਿਹੜੇ ਗਰਾਊਂਡ ਦੇ ਉੱਤੇ ਜਰਨਲਿਸਟ ਨੇ ਉਹਨਾਂ ਨੇ ਵੀ ਰਿਮਾਰਕੇਬਲ ਕੰਮ ਕੀਤਾ। ਔਰ ਇਸੇ ਤਰ੍ਹਾਂ ਅਮਰਗੜ੍ਹ ਹਲਕੇ 'ਚ ਜਾ ਕੇ ਵੀ ਔਰ ਦੀਪ ਸਿੱਧੂ ਦੇ ਨਾਲ ਵੀ 1-to-1 ਜਿਹੜੇ ਇੰਟਰਵਿਊ ਨੇ ਉਹਨਾਂ ਨੂੰ ਜਿਹੜਾ ਕਾਫੀ ਪਜ਼ੀਰਾਈ ਮਿਲੀ। ਸੋ ਅਸੀਂ ਵੀਰ ਜਤਿੰਦਰ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੰਤਮ ਅਰਦਾਸ ਕੋਈ ਐਂਡ ਨਹੀਂ ਹੁੰਦਾ ਕਿਸੇ ਦੇ ਜ਼ਿੰਦਗੀ ਦੇ ਮਿਸ਼ਨ ਦਾ। ਇਹ ਤਾਂ ਦੁਨਿਆਵੀ ਸਫ਼ਰ ਦਾ ਤਾਂ ਅੰਤ ਹੁੰਦਾ, ਜ਼ਾਹਰ ਹੈ, ਕਿਉਂਕਿ ਜਦੋਂ ਬੰਦਾ ਦੁਨੀਆ ਤੋਂ ਚਲਾ ਜਾਂਦਾ ਹੈ ਉਸ ਤੋਂ ਬਾਅਦ ਹਰ ਮਜ਼ਹਬ ਦਾ ਆਪਣਾ ਤੌਰ ਤਰੀਕਾ ਹੈ ਕਿ ਡੈਡ ਬਾਡੀ ਨੂੰ ਸਪੁਰਦੇ ਆਬ ਕਰਨਾ ਹੈ, ਸਪੁਰਦੇ ਖਾਕ ਕਰਨਾ ਹੈ ਕਿ ਸਪੁਰਦੇ ਆਤਿਸ਼ ਕਰਨਾ ਹੈ। ਹੁਣ ਅਸੀਂ ਦੇਖਦੇ ਹਾਂ ਕਿ ਕੁਛ ਜਿਹੜੀਆਂ ਪਰੰਪਰਾਵਾਂ ਨੇ ਮਜ਼ਹਬੀ, ਜਿਨ੍ਹਾਂ ਦੇ ਵਿੱਚ ਜੂਡਿਜ਼ਮ ਵੀ ਹੈ, ਕ੍ਰਿਸਚੀਅਨਿਟੀ ਵੀ ਹੈ, ਇਸਲਾਮ ਵੀ ਹੈ, ਉਸ ਪੁਰਦੇ ਖਾਕ ਕਰਦੇ ਨੇ, ਜ਼ਮੀਨ ਦੇ ਵਿੱਚ ਜਿਹੜਾ ਉਸ ਨੂੰ ਦਫਨ ਕੀਤਾ ਜਾਂਦਾ ਹੈ। ਔਰ ਉਸ ਤੋਂ ਹੀ ਜਦੋਂ ਬਹੁਤ ਵਾਰੇ ਕਿਹਾ ਜਾਂਦਾ ਹੈ ਕਿ ਭਾਈ ਅਸੀਂ ਖਾਕ 'ਚੋਂ ਆਏ ਔਰ ਖਾਕ 'ਚ ਵਾਪਸ ਚਲੇ ਗਏ, ਇੱਕ ਉਹ ਸਫ਼ਰ ਹੈ। ਔਰ ਕੁਛ ਪਰੰਪਰਾਵਾਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਹਿੰਦੂ ਪਰੰਪਰਾ ਵੀ ਰਹੀ ਔਰ ਹੋਰ ਵੀ ਨੇ ਜਿਹੜੇ ਕਿ ਉਸ ਨੂੰ ਸਪੁਰਦੇ ਆਬ, ਪਾਣੀ ਦੇ ਹਵਾਲੇ ਹਾਲਾਂਕਿ ਇਸ ਨੂੰ ਹੁਣ ਇੱਕ ਐਨਵਾਇਰਨਮੈਂਟਲ ਹੈਜ਼ਰਡ ਮੰਨਿਆ ਜਾਂਦਾ ਹੈ ਔਰ ਜ਼ਾਹਰ ਹੈ ਕਿ ਕੋਈ ਹੈਲਥੀ ਪ੍ਰੈਕਟਿਸ ਨਹੀਂ ਹੈ, ਲੇਕਿਨ ਇਹ ਹਿੰਦੂ ਫੇਥ ਦੇ ਵਿੱਚ ਰਿਹਾ ਕਿ ਵੀ ਜਿਹੜੇ ਗੰਗਾ ਜਮਨਾ ਵਰਗੇ ਦਰਿਆ ਪਵਿੱਤਰ ਨੇ, ਜਿੱਥੇ ਜਿਉਂਦੇ ਜੀ ਉਹਨਾਂ ਨੂੰ ਉਹਦੇ 'ਚ ਨਹਾ ਕੇ ਆਪਣੇ ਪਾਪ ਧੋਂਦੇ ਨੇ, ਕਿ ਭਾਈ ਮਰਨ ਵੇਲੇ ਵੀ ਉਸ ਦੇ ਹਵਾਲੇ ਹੋਈਏ। ਹਾਲਾਂ ਕੁਛ ਸਰਕਮਸਟਾਂਸਿਸ 'ਚ ਤੁਹਾਡਾ ਕੰਟਰੋਲ ਨਹੀਂ ਹੁੰਦਾ, ਕਿਉਂਕਿ ਜਿਵੇਂ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਤਸੀਹੇ ਦੇ ਕੇ ਫਾਈਨਲੀ ਉਹਨਾਂ ਦੇ ਪਵਿੱਤਰ ਸਰੀਰ ਨੂੰ ਦਰਿਆ ਰਾਵੀ ਦੇ ਵਿੱਚ, ਜਿਸ ਨੂੰ ਸਾਡੇ ਓਲਡ ਹਿਸਟੋਰੀਅਨਸ ਨੇ ਕਿਹਾ ਕਿ ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਓ, ਇਹ ਉਸ ਦੇ ਨਾਲ ਜੁੜਦਾ। ਔਰ ਸਪੁਰਦੇ ਆਤਿਸ਼, ਅਗਨੀ ਭੇਟ, ਜਿਸ ਨੂੰ ਅਸੀਂ ਸੰਸਕਾਰ ਲਫ਼ਜ਼ ਕਹਿੰਦੇ ਹਾਂ, ਜ਼ਾਹਰ ਹੈ ਕਿ ਇਹ ਪਹਿਲਾ ਪਾਰਟ ਜਿਹਦੇ ਨਾਲ ਮਜ਼ਹਬੀ ਲਾਈਨ ਵੀ ਹੈ, ਕਿਉਂਕਿ ਬੁੱਧ ਧਰਮ ਦੇ ਵਿੱਚ ਵੀ ਕ੍ਰੀਮੇਟ ਕੀਤਾ ਜਾਂਦਾ ਹੈ, ਹਿੰਦੂ ਧਰਮ ਵੀ ਇਸ ਦੇ ਵਿੱਚ ਹੀ ਰੱਖਦਾ ਹੈ ਯਕੀਨ। ਔਰ ਮੇਰਾ ਖਿਆਲ ਹੈ ਵੀ ਇਹ ਜਿਹੜੇ ਨੇ ਹੁਣ ਈਵਨ ਅਮਰੀਕਾ ਔਰ ਵੈਸਟਰਨ ਮੁਲਕਾਂ ਦੇ ਵਿੱਚ ਵੀ ਜਿਹੜੇ ਇੱਕ ਸਟੇਜ 'ਤੇ, ਹੁਣ ਤੁਸੀਂ ਇੱਥੇ ਦੇਖੋਗੇ ਕਿ ਕ੍ਰੇਮੇਟੋਰੀਅਮ ਬਹੁਤ ਬਣਦੇ ਨੇ, ਕਿਉਂਕਿ ਹੁਣ ਇੱਥੋਂ ਦੀ ਆਬਾਦੀ ਦਾ ਇੱਕ ਹਿੱਸਾ ਵੀ ਜਿਹੜੇ ਬੇਸ਼ੱਕ ਮਜ਼ਹਬੀ ਤੌਰ 'ਤੇ ਉਹਨਾਂ ਦੇ ਲਈ ਦਫਨਾਉਣਾ ਹੀ ਹੁੰਦਾ, ਪਰ ਉਹ ਕ੍ਰੀਮੇਸ਼ਨ ਪ੍ਰੈਫਰ ਕਰਦੇ ਨੇ। ਇਸ ਤੋਂ ਇਲਾਵਾ ਫਿਰ ਅਸੀਂ ਪਾਰਸੀਆਂ ਦਾ ਦੇਖਦੇ ਹਾਂ, ਉਹ ਇੱਕ ਵੱਡਾ ਚਬੂਤਰਾ ਬਣਾ ਕੇ ਉਸ ਦੇ ਉੱਤੇ ਡੈਡ ਬਾਡੀ ਰੱਖਦੇ ਨੇ, ਕਿਉਂਕਿ ਉਹਨਾਂ ਦਾ ਹੈ ਕਿ ਭਾਈ ਜਿਹੜਾ ਬੰਦਾ ਜਿਉਂਦੇ ਜੀ ਵੀ ਕਿਸੇ ਦੇ ਕੰਮ ਆਇਆ ਜਾਂ ਨਹੀਂ ਆਇਆ, ਪਰ ਮਰਨ ਵੇਲੇ ਉਸ ਦਾ ਮਾਸ ਘੱਟੋ ਘੱਟ ਪੰਛੀਆਂ ਔਰ ਦੂਸਰਿਆਂ ਦੀ ਖੁਰਾਕ ਬਣੇ। ਸੋ ਉਹ ਜਿਵੇਂ ਬੰਬੇ ਦੇ ਵਿੱਚ ਜਿੱਥੇ ਵੱਡੀ ਗਿਣਤੀ 'ਚ ਜ਼ੋਰੈਸਟਰੀਅਨ ਨੇ, ਉਹ ਉਵੇਂ ਕਰਦੇ ਨੇ। ਮੇਰਾ ਇਹ ਯਤਨ ਹੁੰਦਾ ਹੈ ਕਿ ਬੇਸ਼ੱਕ ਮੈਂ ਇਸ਼ੂ ਫੋਕਸਡ ਅਲਟੀਮੇਟਲੀ ਆਉਣਾ ਹੁੰਦਾ ਕਿ ਕਈ ਵਾਰ ਕੁਝ ਜਨਰਲ ਜਿਹੜੀ ਜਾਣਕਾਰੀ ਸਾਡੇ ਕੋਲ ਹੈ ਉਹ ਅਸੀਂ ਸਾਂਝੀ ਵੀ ਕਰਨਾ ਚਾਹੁੰਦੇ ਹੁੰਦੇ। ਸੋ ਗੁਰੂ ਸਾਹਿਬਾਨ ਨੇ ਤਾਂ ਅਲਟੀਮੇਟਲੀ ਜਿਹੜੀ ਮਨੁੱਖ ਦੀ ਕਾਰਗੁਜ਼ਾਰੀ ਹੈ ਉਸ ਨੂੰ ਉਹਦੇ ਜੀਵਨ ਦੇ ਨਾਲ ਹੀ ਜੋੜ ਕੇ ਕਿਹਾ ਕਿ ਭਾਈ ਇਹ ਗੱਲ ਤੁਹਾਡੀ ਅਲਟੀਮੇਟਲੀ ਜਦੋਂ ਓਏਲੇ ਜਾ ਰਹੇ ਓਏਲੇ ਗਾਡੇ ਤੇਰੀ ਗੱਤ ਦੋਹੂ ਨਾ ਪਾਈ, ਕਿ ਇਹ ਕਬੀਰ ਸਾਹਿਬ ਦਾ ਹੈ ਕਿ ਭਾਈ ਇੱਕ ਪਾਸੇ ਅਸੀਂ ਬੁੱਤ ਪ੍ਰਸਤੀ ਦੀ ਗੱਲ ਕਰਦੇ ਹਾਂ, ਇੱਕ ਪਾਸੇ ਅਸੀਂ ਜਿਹੜਾ ਉਹ ਮਜ਼ਹਬੀ ਡਿਸਿਪਲਨ ਇਸਲਾਮ ਜਿਹਦੇ ਥੱਲੇ ਜਿਹੜਾ ਕਾਬੇ ਵੱਲ ਮੂੰਹ ਕਰਕੇ ਨਮਾਜ਼ ਪੜ੍ਹਨ ਦੀ ਗੱਲ ਹੈ। ਔਰ ਰੱਬ ਦੀ ਦਰਗਾਹ ਦੇ ਵਿੱਚ ਜਿਹੜਾ ਕਿਸੇ ਦਾ ਜੀਵਨ ਦੀ ਕਾਰਗੁਜ਼ਾਰੀ ਹੈ ਉਹ ਤੁਹਾਡੇ ਜੀਵਨ 'ਚ ਤੁਸੀਂ ਕੀ ਕੀਤਾ ਹੈ ਉਹਦੇ ਨਾਲ ਜੁੜੀ ਹੋਈ ਹੈ। ਕਿਸੇ ਦੇ ਸਾੜਨ ਜਾਂ ਦਫਨਾਨ ਓਇਲੇ ਜਾ ਰਹੇ ਓਇਲੇ ਗਾਡੇ
ਤੇਰੀ ਗੱਤ ਦੋਹੂ ਨਾ ਪਾਈ। ਇਹਦੇ ਨਾਲ ਰੱਬ ਦੀ ਕੁਰਬਤ ਨਹੀਂ ਮਿਲਦੀ। ਔਰ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਭਾਈ ਅਲਟੀਮੇਟਲੀ ਰੱਬ ਹੀ ਜੱਜ ਹੈ, ਅਸੀਂ ਕੀ ਠੀਕ ਕੀਤਾ ਹੈ ਕੀ ਗਲਤ ਕੀਤਾ ਹੈ ਉਸ ਦਾ। ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਅਸੀਂ ਜਿਹੜੇ ਸ਼ੌਕ 'ਚੋਂ ਪਰਿਵਾਰ ਨਿਕਲਦਾ ਹੈ, ਔਰ ਜਿਵੇਂ ਦੀਪ ਸਿੱਧੂ ਦੇ ਮਾਮਲੇ 'ਚ ਅਸੀਂ ਸਿੱਖ ਨੇਸ਼ਨ ਦੇ ਸ਼ੌਕ ਦੀ ਗੱਲ ਕਰਦੇ। ਸੋ ਉਸ ਦੇ ਵਿੱਚ ਜਿਹੜੀਆਂ ਅੰਤਮ ਰਸਮਾਂ ਹਰ ਮਜ਼ਹਬ ਨੇ ਬਣਾਈਆਂ ਨੇ ਉਹ ਤੁਹਾਨੂੰ ਮਦਦ ਕਰਦੀਆਂ ਕਿ ਤੁਸੀਂ ਆਪਣੇ ਆਪ ਦੇ ਨਾਲ ਜਿਹੜਾ ਇਸ ਹਕੀਕਤ ਨੂੰ ਕਬੂਲ ਸਕੋ ਕਿ ਜਿਹੜਾ ਕੱਲ੍ਹ ਤੱਕ ਤੁਹਾਡੇ ਨਾਲ ਸੀ ਬਾਬਾ ਬੋਲਤੇ ਤੇ ਕਹਾਂਗੇ, ਕਿ ਉਹ ਤੁਹਾਨੂੰ ਇਹ ਗੱਲ ਦੀ ਯਕੀਨ ਦਹਾਨੀ ਹੁੰਦੀ ਹੈ ਜਦੋਂ ਤੁਸੀਂ ਸੰਸਕਾਰ ਕਰ ਲੈਂਦੇ ਹੋ, ਉਸ ਦੇ ਫੁੱਲ ਚੁਗ ਲੈਂਦੇ ਹੋ ਔਰ ਅੰਤਮ ਅਰਦਾਸ ਹੋ ਜਾਂਦੀ ਹੈ ਕਿ ਭਾਈ ਉਹ ਹੁਣ ਸਾਡਾ ਹਿੱਸਾ ਨਹੀਂ ਹੈ। ਇਹ ਇੱਕ ਤੁਹਾਡੀ ਆਪਣੀ ਹੀਲਿੰਗ ਦੇ ਲਈ ਵੀ ਇੰਪੋਰਟੈਂਟ ਹੁੰਦਾ। ਔਰ ਹਰ ਮਜ਼ਹਬ ਦੀਆਂ ਜੋ ਵੀ ਰਸਮਾਂ ਰਵਾਇਤਾਂ ਨੇ ਉਹਨਾਂ ਦੇ ਆਪਣੇ ਵਿਸ਼ਵਾਸ ਨੇ, ਉਹਨਾਂ ਦਾ ਸਾਨੂੰ ਸਤਿਕਾਰ ਕਰਨਾ ਬਣਦਾ। ਹਾਲਾਂਕਿ ਬਹੁਤ ਵਾਰ ਜਿਹੜਾ ਬ੍ਰਾਹਮਣਵਾਦ ਜਾਂ ਦੂਸਰੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਬ੍ਰਾਹਮਣ ਨੇ ਸਰਾਧ ਦੇ ਨਾਲ ਜੋੜ ਕੇ, ਪਿੰਡ ਭਰਾਣ ਦੇ ਨਾਂ ਨਾਲ ਜੋੜ ਕੇ, ਦੁਸਹਿਰੇ ਨਾਲ ਜੋੜ ਕੇ, ਦਾਨ ਔਰ ਦੂਜੇ ਤੀਜੇ ਕਈ ਕੁਛ ਬਣਾਇਆ ਸੀ, ਉਸ ਨੂੰ ਗੁਰੂ ਸਾਹਿਬ ਨੇ ਨਕਾਰਿਆ। ਔਰ ਉਸ 'ਚ ਅਸੀਂ ਬਹੁਤ ਸਾਰਾ ਦੇਖਦੇ ਹਾਂ ਜਿਹਦੇ 'ਚ ਗੁਰੂ ਸਾਹਿਬ ਨੇ ਇਹ ਫਰਮਾਇਆ ਕਿ ਭਾਈ ਅਲਟੀਮੇਟਲੀ ਜੋ ਤੁਸੀਂ ਕੀਤਾ ਉਸ ਦਾ ਫਲ ਤੁਹਾਡੇ ਕੀਤੇ ਨਾਲ ਜੁੜਿਆ ਹੋਇਆ ਕਿ ਤੁਸੀਂ ਜ਼ਿੰਦਗੀ ਕਿਵੇਂ ਗੁਜ਼ਾਰੀ ਹੈ। ਹਾਂ, ਇੱਕ ਪਾਰਟ ਜਦੋਂ ਬੰਦਾ ਤੁਰ ਜਾਂਦਾ ਹੈ ਉਸ ਬਾਰੇ ਲੁਕਾਈ ਕਿਵੇਂ ਦੇਖਦੀ ਹੈ, ਲੋਕ ਕਿਵੇਂ ਸੋਚਦੇ ਨੇ, ਲੋਕ ਕੀ ਕਹਿੰਦੇ ਨੇ, ਉਸ ਨੂੰ ਵੀ ਕਈ ਵਾਰ ਇਹ ਵੀ ਹੁੰਦਾ ਵੀ ਤੁਹਾਡੀ ਭਾਵੇਂ ਸਾਰੀ ਜ਼ਿੰਦਗੀ ਬਹੁਤ ਚੰਗੇ ਅਮਲਾਂ ਦੀ ਹੋਏ, ਲੇਕਿਨ ਆ ਕੋਵਿਡ ਦੇ ਦੌਰਾਨ ਅਸੀਂ ਦੇਖਿਆ ਕਿ ਲੱਖਾਂ ਉਹ ਲੋਕ ਜਿਨ੍ਹਾਂ ਨੂੰ ਕਫਨ ਨਸੀਬ ਨਹੀਂ ਹੋਇਆ, ਨੇੜੇ ਦੇ ਪਰਿਵਾਰ ਵਾਲਿਆਂ ਨੂੰ ਵੀ ਨਹੀਂ ਸੀ ਕਿ ਉਹ ਨੇੜੇ ਜਾ ਸਕਦੇ, ਔਰ ਉਹਨਾਂ ਨੂੰ ਜਿਹੜੀ ਹੈ ਉਹ ਇੱਕ ਗ੍ਰੇਸਫੁਲ ਬਰੀਅਲ ਜਾਂ ਗ੍ਰੇਸਫੁਲ ਡਿਪਾਰਚਰ ਵੀ ਨਹੀਂ ਮਿਲੀ। ਤੇ ਇੱਕ ਉਹ ਵੀ ਨੇ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਭਾਵੇਂ ਉਹਨਾਂ ਨੂੰ ਤੰਗ ਜਿਹੜਾ ਹਾਲਾਤ 'ਚੋਂ ਗੁਜ਼ਾਰਿਆ ਗਿਆ, ਉਹਨਾਂ ਦੇ ਉੱਤੇ ਇਲਜ਼ਾਮ ਤਰਾਸ਼ੀਆਂ ਹੋਈਆਂ, ਉਹਨਾਂ ਨੂੰ ਭੰਡਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹਨਾਂ ਦਾ ਅਖੀਰ ਜਿਹੜਾ ਉਹ ਇੰਨਾ ਕੁ ਉਹ ਸੁਰਖਰੂ ਹੋਏ ਅਖੀਰ ਦੇ ਵੇਲੇ ਕਿ ਉਹਨਾਂ ਦੀ ਜਿਹੜੀ ਹੈ ਵਡਿਆਈ ਔਰ ਉਹਨਾਂ ਦੀ ਸੋਭਾ ਔਰ ਉਹਨਾਂ ਦਾ ਗੁਣ ਗਾਇਨ ਚਾਰੇ ਪਾਸੇ ਹੋਇਆ। ਸੋ ਇਸ ਨੂੰ ਹੀ ਮੈਂ ਇਹ ਸਮਝਦਾ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਜਿਹੜੀ ਵਡਿਆਈ ਹੈ, ਕਰਤੇ ਹੱਥ ਵਡਿਆਈ ਹੈ ਜਿਸ ਭਾਵੇ ਤਿਸ ਦੇ, ਕਿ ਇਹ ਰੱਬ ਦੇ ਕੋਲ ਹੈ। ਇਹ ਜ਼ਰੂਰੀ ਨਹੀਂ ਹੈ ਕਿ ਹਰ ਚੰਗਾ ਕੰਮ ਕਰਨ ਵਾਲੇ ਨੂੰ ਹਮੇਸ਼ਾ ਆਪਣੇ ਜੀਵਨ ਕਾਲ ਦੇ ਵਿੱਚ ਹੀ ਵਡਿਆਈ ਮਿਲਦੀ ਹੈ, ਕਈਆਂ ਨੂੰ ਜੀਵਨ ਕਾਲ 'ਚ ਵੀ ਮਿਲਦੀ ਹੈ, ਤੁਰਨ ਤੋਂ ਬਾਅਦ ਵੀ ਮਿਲਦੀ ਹੈ। ਲੇਕਿਨ ਕੁਛ ਜਿਹੜੇ ਉਹ ਲੋਕ ਜਿਨ੍ਹਾਂ ਨੂੰ ਸ਼ੱਕ ਦੇ ਦਾਇਰੇ 'ਚ ਲਿਆ ਕੇ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਉਹ ਕਹਿਰ ਢਾਇਆ ਜਾਂਦਾ ਹੈ ਜ਼ਿਹਨੀ ਤੌਰ ਦੇ ਉੱਤੇ, ਉਹ ਉਹਨਾਂ ਦਾ ਅਖੀਰਲਾ ਸਫ਼ਰ ਇਸ ਕਦਰ ਹੋ ਨਿਬੜਦਾ ਕਿ ਉਹ ਇੱਕ ਉਸ 'ਚੋਂ ਸੁਰਖ ਰੂਹ, ਸੁਰਖ ਅਸੀਂ ਲਾਲ ਨੂੰ ਕਹਿੰਦੇ ਹਾਂ, ਰੂਹ ਮੂੰਹ ਨੂੰ ਕਹਿੰਦੇ ਕਿ ਉਹ ਦਮਕਦੇ ਚਿਹਰਿਆਂ ਦੇ ਨਾਲ ਉਹ ਸੁਰਖ ਰੂਹ ਹੋ ਕੇ ਰੱਬ ਦੀ ਦਰਗਾਹ 'ਚ ਜਾਂਦੇ ਨੇ। ਔਰ ਉਹਨਾਂ ਦੀ ਜ਼ਿੰਦਗੀ ਇੱਕ ਪਾਸੇ ਉਹ ਨੇ ਜਿਨ੍ਹਾਂ ਦੇ ਅੰਦਰ ਰੱਬ ਦੀ ਬੰਦਗੀ, ਰੱਬ ਦਾ ਪਿਆਰ ਜੁੜਿਆ ਹੋਇਆ, ਅਤੇ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿਨੇ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਕਿ ਜਿਨ੍ਹਾਂ ਨੇ ਰੱਬ ਦੀ ਬੰਦਗੀ, ਰੱਬ ਦੀ ਇਬਾਦਤ, ਮਸ਼ੱਕਤ ਕੀਤੀ। ਇਹ ਵੀ ਇੱਕ ਮਸ਼ੱਕਤ ਹੈ। ਇੱਕ ਵੈਸੇ ਅਸੀਂ ਮਿਹਨਤ ਮਸ਼ੱਕਤ ਫਿਜ਼ੀਕਲ ਲੇਬਰ ਨੂੰ ਕਹਿੰਦੇ ਹਾਂ, ਪਰ ਇਹ ਘੱਟ ਮਸ਼ੱਕਤ ਨਹੀਂ ਹੈ, ਰਾਦਰ ਇਹ ਬਹੁਤ ਔਖੀ ਮਸ਼ੱਕਤ ਹੈ। ਸਰੀਰਕ ਮਸ਼ੱਕਤ ਛੋਟੀ ਹੈ, ਇਹ ਤਾਂ ਤੁਸੀਂ ਸਾਰੇ ਪਾਸਿਓਂ ਆਪਣੇ ਆਪ ਨੂੰ ਕੱਟ ਆਫ ਕਰਕੇ ਇੱਕ ਥਾਂ ਦੇ ਨਾਲ ਜੁੜਨਾ, ਹੋਰ ਸਭ ਨੂੰ ਭੁਲਾ ਦੇਣਾ। ਮਾਇਆ ਰਾਣੀ ਭੁੱਲਣ ਥੋੜ੍ਹੀ ਦਿੰਦੀ ਹੈ, ਉਹ ਤਾਂ ਜਿਹੜੀ ਆ ਠੁਮਕਦੀ ਨਾਲ ਤੁਰੀ ਫਿਰਦੀ ਹੈ। ਸੋ ਇਹ ਜਿਹੜਾ ਜਿਨੀ ਨਾਮ ਤੇ ਆਇਆ ਔਰ ਜਿਨ੍ਹਾਂ ਨੇ ਉਸ ਸਭ ਦੇ ਬਾਵਜੂਦ ਮਸ਼ੱਕਤ ਕਰਕੇ ਉਸ ਯਾਦ ਨੂੰ, ਉਹਦੀ ਯਾਦ ਦੇ ਵਿੱਚ ਜੁੜੇ, ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਉਹ ਤਾਂ ਉਜਲ ਹੋਏ ਸੁਰਖਰੂ, ਉਜਲ ਮੁਖ ਸੁਰਖਰੂ ਹੈ ਕੀਤੀ ਛੁੱਟੀ ਨਾਲ, ਕਿ ਉਹਨਾਂ ਦੀ ਕੰਪਨੀ, ਉਹਨਾਂ ਦੇ ਸਾਥ, ਉਹਨਾਂ ਦੀ ਸੰਗਤ ਦੇ ਨਾਲ ਹੋਰ ਕਿੰਨਿਆਂ ਦਾ ਪਾਰ ਉਤਾਰਾ ਹੋਇਆ। ਸੋ ਇੱਕ ਤਾਂ ਇਹ ਰੂਹਾਨੀ ਦੁਨੀਆ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਾਈ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਜਿਹੜਾ ਆਪਣਾ ਜੀਵਨ ਵੀ ਸਫਲ ਕੀਤਾ, ਔਰ ਕਿੰਨੇ ਜਿਹੜੇ ਨੇ ਉਹਨਾਂ ਦੇ ਨਾਲ ਹੋਰ ਤੁਰੇ, ਔਰ ਉਹਨਾਂ ਨੂੰ ਤੇ ਫਿਰ ਅਸੀਂ ਉਸ ਰੁਤਬੇ 'ਤੇ
ਲੈ ਕੇ ਜਾਂਦੇ ਆ ਰੂਹਾਨੀਅਤ ਦੀ ਦੁਨੀਆ 'ਚ ਕਿ ਜਨਮ ਮਰਨ ਦੋਹੋਂ ਮੈਂ ਨਾਹੀਂ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਿਲਾਏ। ਕਿ ਭਾਈ ਉਹ ਜੀਵਨ ਮਰਨ 'ਚ ਨਹੀਂ ਨੇ, ਕਿਉਂਕਿ ਦੁਨਿਆਵੀ ਤੌਰ 'ਤੇ ਅਸੀਂ ਮੰਨਦੇ ਹਾਂ ਕਿ ਭਾਈ ਇਹ ਜੀਵਨ ਮਰਨ ਦਾ ਚੱਕਰ ਅਲਟੀਮੇਟਲੀ ਜਦੋਂ ਇਹ ਕੱਟਿਆ ਜਾਂਦੀ ਹੈ ਇਹ ਫਾਈ ਤੇ ਰੱਬ ਦੀ ਦਰਗਾਹ ਮਿਲਦੀ ਹੈ। ਇਹਦੇ ਬਾਵਜੂਦ ਕਲੈਕਟਿਵ ਜਿਹੜੀ ਪ੍ਰੇਅਰ ਹੈ, ਅਰਦਾਸ ਹੈ, ਜਦੋਂ ਅਸੀਂ ਅੰਤਮ ਅਰਦਾਸ ਦੀ ਹੁਣ ਗੱਲ ਕਰ ਰਹੇ ਹਾਂ, ਕਿਉਂਕਿ ਦੀਪ ਸਿੱਧੂ ਦੇ ਸੰਸਕਾਰ ਦੇ ਮੌਕੇ ਫਿਰ ਉਹਨਾਂ ਦੇ ਜਦੋਂ ਫੁੱਲ ਚੁਗੇ ਗਏ ਔਰ ਅੰਤਮ ਅਰਦਾਸ ਦੇ ਮੌਕੇ, ਕਿਉਂਕਿ ਮੈਨੂੰ ਲੱਗਦਾ ਹੈ ਕਿ ਫੁੱਲ ਚੁਗਣ ਤੋਂ ਬਾਅਦ ਜਿਹੜਾ ਜਲ ਪ੍ਰਵਾਹ ਦੀ ਰਸਮ ਹੈ, ਹੋ ਸਕਦਾ ਫੈਮਿਲੀ ਨੇ ਪ੍ਰਾਈਵੇਟਲੀ ਕੀਤੀ ਹੋਏ, ਕਿਉਂਕਿ ਉਹਦੀ ਕਿਤੇ ਕਵਰੇਜ ਜਾਂ ਕੋਈ ਦੇਖਣ 'ਚ ਨਹੀਂ ਆਇਆ। ਲੇਕਿਨ ਕਈ ਮਾਮਲਿਆਂ 'ਚ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਕਲੈਕਟਿਵ ਗੈਦਰਿੰਗ ਹੁੰਦੀ ਹੈ। ਅਤੇ ਅੰਤਮ ਅਰਦਾਸ ਦਾ ਮਤਲਬ ਇਹ ਹੈ ਕਿ ਜਿੱਥੇ ਤੁਸੀਂ ਇਹ ਮੰਨ ਕੇ ਤੁਰਦੇ ਹੈ ਕਿ ਜਿਹੜੇ ਵੀ ਕਿਸੇ ਮਨੁੱਖ ਨੇ ਜ਼ਿੰਦਗੀ ਦੇ ਵਿੱਚ ਜੋ ਕੀਤਾ ਹੈ, ਜੇ ਉਹਦੇ 'ਚ ਕੋਈ ਕਮੀ ਪੇਸ਼ੀ ਵੀ ਜੀਵਨ ਦੇ ਵਿੱਚ ਰਹਿ ਜਾਂਦੀ ਹੈ, ਅਤੇ ਜਦੋਂ ਰਲ ਕੇ ਅਰਦਾਸ ਕਰਦੇ ਨੇ, ਅਰਦਾਸ ਤਾਂ ਅਸੀਂ ਇਹੀ ਮੰਗਦੇ ਹਾਂ ਨਾ ਕਿ ਹੇ ਅਕਾਲ ਪੁਰਖ, ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ। ਇਹ ਸਟੈਂਡਰਡ ਵਰਡ ਹੁੰਦੇ ਨੇ ਨਹੀਂ। ਹਾਲਾਂਕਿ ਇਸ ਦੇ ਵਿੱਚ ਜ਼ਾਹਰ ਹੈ ਜਿਹੜੇ ਪਰ ਜਵਾਨੀ 'ਚ ਤੁਰ ਜਾਂਦੇ ਨੇ, ਜਿਹੜੇ ਬੁਢਾਪੇ 'ਚ, ਹਰ ਇੱਕ ਦੇ ਲਈ ਇਹੀ ਅਰਦਾਸ ਹੁੰਦੀ ਹੈ, ਕਿਉਂਕਿ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਭਾਈ ਜ਼ਿੰਦਗੀ ਦੇ ਅੰਦਰ ਰਹਿੰਦਿਆਂ ਅਸੀਂ ਜਿਹੜਾ ਉਹ ਕੀ ਕੀਤਾ, ਕਿਹੜਾ ਰੱਬ ਨੂੰ ਪ੍ਰਵਾਨ ਸੀ, ਕਿਹੜਾ ਨਹੀਂ। ਪਰ ਅਸੀਂ ਇਹੀ ਕਹਿੰਦੇ ਹਾਂ, ਇਹ ਕਲੈਕਟਿਵ ਫੋਰਗਿਵਨੈਸ ਮੰਗੀ ਜਾਂਦੀ ਹੈ ਵਿਛੜੀ ਰੂਹ ਦੇ ਲਈ ਕਿ ਹੇ ਵਾਹਿਗੁਰੂ ਨੂੰ ਆਪਣੀ ਚਰਨਾਂ ਦੇ ਵਿੱਚ ਥਾਂ ਦਿਓ। ਔਰ ਇਹ ਜਿਹੜਾ ਵਿਛੋੜਾ ਹੈ, ਸਭ ਤੋਂ ਜ਼ਿਆਦਾ ਜਿਹੜਾ ਸੱਲ ਹੈ, ਜ਼ਖਮ ਹੈ ਵਿਛੋੜੇ ਦਾ, ਉਹ ਤਾਂ ਇਮੀਡੀਏਟ ਫੈਮਿਲੀ ਜਿਨ੍ਹਾਂ ਨੇ ਸਫ਼ਰ ਕਰਨਾ ਹੁੰਦਾ, ਉਹਨਾਂ ਦੇ ਵਿੱਚ ਮਾਂ ਪਿਓ, ਭਰਾ ਭੈਣਾਂ, ਪਤਨੀ, ਬੱਚੇ ਬੱਚੀਆਂ, ਔਰ ਫਿਰ ਹਮਦਰਦ ਦੋਸਤ। ਹੁਣ ਇਹ ਤਾਂ ਦੁਨਿਆਵੀ ਪਾਰਟ ਹੈ। ਹੁਣ ਜਿਸ ਸ਼ਖਸੀਅਤ ਨੇ ਲਗਭਗ 2-2.5 ਸਾਲ ਦੇ ਪੀਰੀਅਡ 'ਚ ਇਸ ਕਦਰ ਲੋਕਾਂ ਦੇ ਦਿਲਾਂ 'ਚ ਆਪਣੀ ਥਾਂ ਬਣਾਈ ਕਿ ਫਤਿਹਗੜ੍ਹ ਸਾਹਿਬ ਦਾ ਇਕੱਠ ਲੱਖਾਂ ਦੇ ਵਿੱਚ, ਔਰ ਇਕੱਲਾ ਉਸ ਮੁਕਾਮ 'ਤੇ ਨਹੀਂ ਜੇ 18-18 ਮੀਲ ਤੱਕ ਜਾਮ ਲੱਗੇ ਹੋਏ ਨੇ, ਔਰ ਫਿਰ ਤੁਸੀਂ ਉਸ ਸਪਿਰਿਟ ਦੇ ਵਿੱਚ ਕੁਛ ਐਸੇ ਵੀ ਨੌਜਵਾਨ ਦੇਖਣ 'ਚ ਆਏ ਜਿਹੜੇ ਪੈਦਲ ਹੀ ਤੁਰ ਰਹੇ ਨੇ, ਇਹ ਹੱਥ ਦੇ ਵਿੱਚ ਕੇਸਰੀ ਨਿਸ਼ਾਨ ਫੜੇ ਹੋਏ ਨੇ, ਔਰ ਜਿਸ ਡਿਸਿਪਲਨ ਦੇ ਵਿੱਚ ਬਹੁਤ ਵਾਰ ਇਹ ਹੁੰਦਾ ਹੈ, ਮੈਨੂੰ ਇਹ ਠੀਕ ਹੈ ਜਦੋਂ ਅਸੀਂ ਆਊਟਪੁੱਟ ਦੇਖਦੇ ਹਾਂ ਕਿ ਭਾਈ ਜਿਹੜੀਆਂ ਐਕਸਪੈਕਟੇਸ਼ਨਸ ਹੁੰਦੀਆਂ ਨੇ ਕਿ ਇਸ ਗੈਦਰਿੰਗ 'ਚੋਂ ਕੀ ਨਿਕਲੇਗਾ, ਕੀ ਕੱਢਿਆ ਜਾ ਸਕਦਾ ਹੈ, ਕੀ ਕੱਢਿਆ ਜਾ ਸਕਦਾ ਸੀ, ਇਹ ਇੱਕ ਵੱਖਰੀ ਡਿਬੇਟ ਹੈ। ਉਸ ਤੋਂ ਹੋ ਸਕਦਾ ਹੈ ਜਿਹੜੀਆਂ ਨੇ ਉਹ ਰਿਜ਼ਰਵੇਸ਼ਨਸ ਵੀ ਹੋਣ, ਕੁਛ ਸਾਡੀਆਂ ਵੀ ਰਿਜ਼ਰਵੇਸ਼ਨਸ ਨੇ। ਪਰ ਪਹਿਲਾਂ ਤਾਂ ਮੈਂ ਉਹ ਐਪਰੀਸ਼ੀਏਟੇਬਲ ਪਾਰਟ ਜਿਹੜਾ ਇੱਕ ਪਾਸੇ ਜਿਸ ਸਪਿਰਿਟ ਦੇ ਨਾਲ ਲੋਕ ਆਏ, ਚਾਰ ਚਫੇਰਿਓਂ ਦੁਨੀਆ ਭਰ 'ਚੋਂ ਰਿਪਰੈਜ਼ੈਂਟੇਟਿਵ ਗੈਦਰਿੰਗ ਵੀ ਸੀ, ਲੇਕਿਨ ਪੰਜਾਬ ਦੀ ਧਰਤੀ ਨਹੀਂ, ਲਾਗਲੇ ਸੂਬਿਆਂ ਤੋਂ ਵੀ ਇਹ ਆਪਣੇ ਆਪ ਦੇ ਵਿੱਚ ਜਿਹੜੇ ਲੋਕ ਬਹੁਤ ਵਾਰ ਜਦੋਂ ਅਸੀਂ ਵੀ ਕੁਛ ਪੰਜਾਬ ਦੇ ਹਾਲਾਤ 'ਤੇ ਗੱਲ ਕਰਦੇ ਹਾਂ, ਕਈ ਵਾਰ ਨਿਰਾਸ਼ਤਾ ਦੇਖਦੇ ਹਾਂ ਕਿ ਭਾਈ ਉੱਥੇ ਕਿੱਥੇ ਗਈ ਆਵਾਜ਼, ਕੋਈ ਰਿਹਾ ਹੀ ਨਹੀਂ ਹੈ, ਕੋਈ ਬੋਲਣ ਵਾਲਾ ਨਹੀਂ ਹੈ, ਇਹ ਸਾਰੇ ਗਦਾਰ ਔਰ ਇਹ ਸਾਰੇ ਰੈਂਟਾ ਸਿੱਖ, ਇਹਨਾਂ ਦੇ ਭੰਗੜੇ ਹੀ ਨਜ਼ਰ ਆ ਰਹੇ ਨੇ ਸਾਨੂੰ, ਬਾਕੀ ਕਿੱਥੇ ਨੇ। ਪਰ ਇਹ ਮੌਕੇ ਟੂ ਮੌਕੇ ਪਰ ਦੂਸਰੇ ਪਾਸੇ ਹਮੇਸ਼ਾ ਜਿਹੜਾ ਵੀ ਸਿੱਧਕੀ ਸਿੱਖ ਹੈ ਉਹਦਾ ਫੇਥ ਵੀ ਹੈ ਕਿ ਭਾਈ ਇਹ ਧਰਤੀ ਗੁਰੂਆਂ ਦੀ ਧਰਤੀ ਹੈ, ਗੁਰੂ ਸਾਹਿਬਾਨ ਨੇ ਉਸ ਧਰਤੀ 'ਤੇ ਇੰਨੀ ਕਮਾਈ ਕੀਤੀ ਹੋਈ ਹੈ ਵੀ ਸਿੱਖੀ ਦੀਆਂ ਜੜ੍ਹਾਂ ਪਤਾਲ 'ਚ ਲੱਗੀਆਂ ਹੋਈਆਂ ਨੇ, ਇਹ ਕਿਤੇ ਨਹੀਂ ਜਾਂਦੇ। ਔਰ ਇਹ ਝਲਕਾਰਾ ਵਕਤਨ ਬਾ ਵਕਤਨ ਅਸੀਂ ਪੰਜਾਬ 'ਚ ਜੇ 80s ਦੇ ਦੌਰ ਦੀ ਗੱਲ ਨਾ ਵੀ ਕਰੀਏ, ਉਹ ਤਾਂ ਜਿਨ੍ਹਾਂ ਨੇ ਲੇਟ 70s ਦੇਖਿਆ, ਪਿੰਡਾਂ ਵਾਲਿਆਂ ਦਾ ਪੀਰੀਅਡ, ਪੋਸਟ 84, ਅਗਲਾ ਦਹਾਈ, ਜਿਹੜੀ ਕੌਮ ਦੀ ਬਰੇਵਰੀ, ਜੂਝਣਾ, ਜਿਹੜੇ ਜੋ ਕਿਰਦਾਰ ਉੱਥੇ ਸਾਹਮਣੇ ਆਏ। ਪਰ ਜੇ ਅੱਜ ਦੀ ਜਨਰੇਸ਼ਨ ਦੇ ਹਵਾਲੇ ਨਾਲ ਈਵਨ ਅਸੀਂ ਇਸ ਪੀਰੀਅਡ ਦੇ ਵਿੱਚ ਹੀ ਦੇਖੀਏ, 2010 ਤੋਂ ਬਾਅਦ ਪਿਛਲੇ ਦਹਾਕੇ ਦੇ ਵਿੱਚ ਹੀ, ਸੋ ਪਹਿਲਾ ਜਲਵਾ ਕਿ ਉਸ ਧਰਤੀ 'ਤੇ ਕਿਵੇਂ ਸਿੱਖੀ ਦੀ ਕਮਾਈ ਔਰ ਖਾਲਸਾਈ ਔਰ ਕੌਮੀ ਕਰ ਖਾਲਿਸਤਾਨ ਦੀ ਤਾਂਘ ਜਾਂ ਉਹਦਾ, ਉਹ 2002 'ਚ ਦੇਖਣ 'ਚ ਆਇਆ ਸੀ, ਜਦੋਂ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਨੇ ਭਾਈ ਦਿਲਾਵਰ ਸਿੰਘ ਦੇ ਨਾਲ ਮਿਲ ਕੇ ਉਸ ਵੇਲੇ ਦੇ ਬੁੱਚੜ ਮੁੱਖ ਮੰਤਰੀ ਬੇਅੰਤੇ ਨੂੰ ਸਜ਼ਾ ਯਾਫਤਾ ਕੀਤਾ ਸੀ, ਉਹਨਾਂ ਨੂੰ ਮੌਤ ਦੀ ਸਜ਼ਾ, ਬਲੈਕ ਵਾਰੰਟ 2 ਵਾਰ ਕੱਢ ਦਿੱਤੇ ਗਏ, ਔਰ ਕੌਮ ਜਿਹੜੀ ਆ ਉਹ ਖਲੋ ਗਈ ਕਿ ਬਈ ਅਸੀਂ ਜਿਹੜਾ ਇਸ ਯੋਧੇ ਨੂੰ ਫਾਂਸੀ ਨਹੀਂ ਦੇਣੀ ਹੈ।
ਔਰ ਉਸ ਪੀਰੀਅਡ 'ਚ ਅਸੀਂ TV 84 ਅਜੇ ਉਸ ਦੀ ਸ਼ੁਰੂਆਤ ਹੀ ਹੋਈ ਸੀ। ਅਸੀਂ 2012 ਦੀ ਗੱਲ ਕਰ ਰਹੇ ਹਾਂ ਕਿ ਉਸ ਦੌਰ 'ਚ ਜਿਵੇਂ ਫਿਰ ਸਾਰਾ ਪੰਜਾਬ ਕੇਸਰੀ ਰੰਗ 'ਚ ਰੰਗਿਆ ਗਿਆ, ਲੱਖਾਂ ਲੋਕਾਂ ਦੇ ਜਿਹੜੇ ਜਜ਼ਬਾਤ ਸੀ, ਬਲੈਕ ਵਾਰੰਟ ਵੀ ਵਾਪਸ ਹੋਏ, ਦਿੱਲੀ ਗਵਰਨਮੈਂਟ ਵੀ ਘਬਰਾਈ। ਉਹਨਾਂ ਨੂੰ ਲੱਗਿਆ ਕਿ ਭਾਈ ਇਹ ਇੱਕ ਨੂੰ ਫਾਂਸੀ ਦੇਣ ਦਾ ਮਤਲਬ ਹੋਏਗਾ ਖਾਲਿਸਤਾਨ ਦੀ ਤਾਮੀਰ, ਕਿਉਂਕਿ ਇਸ ਕਦਰ ਜਿਹੜਾ ਹੈ ਉਹ ਜੋਸ਼ੋ ਖਰੋਸ਼ ਜਿਹੜਾ ਹੈ ਉਹ ਦੇਖਣ 'ਚ ਆਇਆ। ਔਰ ਉਹ ਪਹਿਲਾ ਸੀ ਹਕੂਮਤ ਏਜੰਸੀਆਂ ਦੇ ਅੰਦਰ ਘਬਰਾਹਟ ਦਾ ਵੀ ਕਾਰਨ ਕਿ ਵੀ ਅਸੀਂ ਤਾਂ ਸਮਝਦੇ ਸੀ ਕਿ ਅਸੀਂ ਇੱਕ ਜਨਰੇਸ਼ਨ ਮਾਰ ਦਿੱਤੀ ਹੈ, ਇੱਕ ਨਸ਼ਿਆਂ ਦੇ ਹਵਾਲੇ ਕਰ ਦਿੱਤੀ ਹੈ। ਇਹ ਫਿਰ ਉਹਨਾਂ ਨੇ ਅਗੇਨ ਜਿਹਨੂੰ ਟੈਸਟਿੰਗ ਦਾ ਵਾਟਰਸ, ਉਹਨਾਂ ਨੇ 2015 ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਬੁਰਜਵਾਰ ਸਿੰਘ ਵਾੜਾ, ਬਰਗਾੜੀ, ਬਹਿਬਲ ਕਲਾਂ, ਜੋ ਕੁਛ ਗੋਲੀ ਕਾਂਡ ਕਿ ਭਾਈ ਗੋਲੀਆਂ ਨਾਲ ਚੁੱਪ ਕਰਾ ਦਈਏ, ਬਾਦਲਾਂ ਦੀ ਸਰਕਾਰ, ਸੁਮੇਧ ਸੈਣੀ। ਫਿਰ ਅਸੀਂ ਦੂਸਰਾ ਝਲਕਾਰਾ ਕਿ ਉਸ ਸਾਰੇ 'ਚ ਜਦੋਂ ਇੱਕ ਪਾਸੇ ਗੋਲੀਆਂ ਵਰਾਈਆਂ ਗਈਆਂ ਔਰ ਸਿੰਘ ਸ਼ਹੀਦ ਜ਼ਖਮੀ ਨੇ ਔਰ ਕਾਲ ਦਿੱਤੀ ਜਾਂਦੀ ਹੈ ਕਿ ਭਾਈ ਹੁਣ ਸਰਬੱਤ ਖਾਲਸਾ ਡਿਸਾਈਡ ਕਰੇਗਾ ਕਿ ਜੇ ਸਾਡੇ ਇਸ਼ਟ ਦੀ ਬੇਅਦਬੀ ਇਸ ਹੱਦ ਤੱਕ ਹੋ ਰਹੀ ਹੈ ਵੀ ਅਸੀਂ ਕੀ ਕਰਨਾ। ਫਿਰ ਅਸੀਂ ਦੇਖਦੇ ਹਾਂ ਕਿ ਚੱਬੇ ਦੇ ਮੁਕਾਮ ਤੇ ਲੱਖਾਂ ਸਿੱਖ ਆਪ ਮੁਹਾਰੇ, ਚਾਰ ਚਫੇਰੇ, ਉਹੀ ਝੰਡੇ ਹੱਥਾਂ 'ਚ ਨੇ, ਉਹੀ ਸਪਿਰਿਟ ਨਜ਼ਰ ਆ ਰਹੀ ਹੈ। ਔਰ ਇੱਕ ਵਾਰ ਫਿਰ ਏਜੰਸੀਆਂ ਨੂੰ ਇਹ ਨਜ਼ਰ ਆਇਆ ਕਿ ਭਾਈ ਨਹੀਂ, ਸਾਡੀ ਅਸੀਂ ਜੋ ਸਮਝਦੇ ਹਾਂ ਇਵੇਂ ਨਹੀਂ ਹੈ। ਫਿਰ ਅਸੀਂ 2015 ਫਿਰ ਉਸੇ ਹੀ ਸਰਬੱਤ ਖਾਲਸਾ 'ਚੋਂ ਬੇਸ਼ੱਕ ਜੋ ਅਸੀਂ ਕੱਲ੍ਹ ਦੇ ਵਿੱਚ ਪੀਰੀਅਡ ਦੇ ਵਿੱਚ ਦੇਖਿਆ ਕਿ ਭਾਈ ਅਲਟੀਮੇਟਲੀ ਪੋਲੀਟੀਕਲ ਮੈਸੇਜ ਤਾਂ ਜੋ ਲੋਕਾਂ ਨੇ ਤਾਂ ਦਿੱਤਾ, ਜਿਹੜੇ ਲੋਕ ਗੈਦਰ ਹੁੰਦੇ ਨੇ, ਪਰ ਉਸ 'ਚੋਂ ਕੋਈ ਚੈਨਲਾਈਜ਼ ਹੋਣਾ, ਤੁਹਾਡੀ ਹੋਣੀ ਵੱਲ ਕਦਮ ਪੁੱਟੇ ਜਾਣੇ, ਉਹੀ 2012 'ਚ ਵੀ ਉਸ ਕਿਸਮ ਦੀ ਉਪਰਾਮਤਾ ਇੱਕ ਨਜ਼ਰ ਆਈ ਸੀ ਆਪਣੇ ਕਿਸਮ ਦੀ। 2015 'ਚੋਂ ਬੇਸ਼ੱਕ ਸਰਬੱਤ ਖਾਲਸਾ 'ਚੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਜਥੇਦਾਰੀ ਜਿਹੜੀ ਹੈ ਉਹ ਸਥਾਪਿਤ ਹੁੰਦੀ ਹੈ, ਵਰਲਡ ਸਿੱਖ ਪਾਰਲੀਮੈਂਟ ਦਾ ਕਾਨਸੈਪਟ ਨਿਕਲਦਾ, ਪਰ ਉਸ ਸਾਰੇ 'ਚੋਂ ਇਮੀਡੀਏਟ ਜਿਹੜੀ ਕੋਈ ਪੋਲੀਟੀਕਲ ਪ੍ਰੋਗਰਾਮਿੰਗ ਹੈ ਜਾਂ ਕੋਈ ਅਗਵਾਈ ਹੈ ਉਹ ਅੱਗੇ ਨਹੀਂ ਤੁਰੀ। ਉਹਦੇ 'ਚੋਂ ਮੋਰਚਾ ਜ਼ਰੂਰ ਨਿਕਲਿਆ, ਜਿਹੜਾ ਫਿਰ ਅਸੀਂ ਦੇਖਦੇ ਹਾਂ ਕਿ 2016 ਦੇ ਵਿੱਚ ਬਰਗਾੜੀ ਮੋਰਚਾ ਜਿਹੜਾ 8-9 ਮਹੀਨੇ ਚੱਲਦਾ, ਜਿਹਦੇ 'ਚ ਅਗੇਨ 2015 ਤੋਂ ਬਾਅਦ ਉਸ ਬਰਗਾੜੀ ਮੋਰਚੇ 'ਚ ਜਿਸ ਕਿਸਮ ਦੀ ਪਾਰਟਿਸਪੇਸ਼ਨ ਔਰ ਦੂਸਰਾ ਔਰ ਇੱਕ ਸਟੇਜ 'ਤੇ ਜਦੋਂ ਕਿ ਲੰਬੀ ਔਰ ਪਟਿਆਲੇ 'ਚ ਦੋਨੋਂ ਨੇ ਆਪਣੇ ਆਪਣੇ ਜਿਹੜੇ ਨੇ ਉਹ ਗੈਦਰਿੰਗਸ ਰੱਖੀਆਂ ਸੀ, ਬਾਦਲ ਕਿਆਂ ਨੇ ਵੀ ਔਰ ਅਮਰਿੰਦਰ ਨੇ ਵੀ। ਲੇਕਿਨ ਅਸੀਂ ਉਸ ਦੌਰ ਦੇ ਵਿੱਚ ਦੇਖਦੇ ਹਾਂ ਉਦੋਂ ਜਿਹੜਾ ਹੈ ਉਹ ਚੋਣਾਂ ਹੋ ਚੁੱਕੀਆਂ ਸੀ ਔਰ ਅਮਰਿੰਦਰ ਜਿਹੜਾ ਉਸ ਨੂੰ ਇਹ ਲੱਗਦਾ ਸੀ ਕਿ ਭਾਈ ਮੇਰਾ, ਔਰ ਦੋਨੋਂ ਰਲੇ ਹੋਏ ਸੀ, ਬਾਦਲ ਵੀ ਔਰ ਅਮਰਿੰਦਰ ਵੀ। ਲੇਕਿਨ ਜਿਵੇਂ ਜਿੰਨੀ ਵੱਡਾ ਜਿਹੜਾ ਉਹ ਗੈਦਰਿੰਗ ਉਸ 'ਤੇ ਹੋਈ ਬਰਗਾੜੀ ਮਾਰਚ ਦੇ ਉੱਤੇ, ਔਰ ਉਹਦੇ 'ਚੋਂ ਵੀ ਅਸੀਂ ਕੋਈ ਉਹਦਾ ਪੋਲੀਟੀਕਲ ਐਡਵਾਂਟੇਜ ਨਹੀਂ ਕੱਢ ਸਕੇ। ਬੇਸ਼ੱਕ ਅਸੀਂ ਜਿਵੇਂ ਕੱਲ੍ਹ ਦੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਇਹ ਫੈਮਿਲੀ ਦਾ ਜਿਹੜਾ ਇਨਫਲੂਐਂਸ ਹੁੰਦਾ ਜ਼ਾਹਰ ਹੈ ਅੰਤਾ ਅਮਰਦਾਸ ਦੀਪ ਸਿੱਧੂ ਦੀ ਹੈ। ਦੀਪ ਸਿੱਧੂ ਆਪਣੇ ਭਰਾਵਾਂ, ਆਪਣੀ ਮਦਰ ਔਰ ਦੂਸਰੇ ਉਹਨਾਂ ਦੀ ਇਹ ਸਾਰੇ 'ਚ ਸੇ ਹੈ, ਪਰ ਫਿਰ ਵੀ ਸਾਨੂੰ ਸੀ ਕਿ ਭਾਈ ਜੇ ਤਾਂ ਇੰਡੀਵਿਜੂਅਲ ਫੰਕਸ਼ਨ ਤਾਂ ਕੋਈ ਵੀ ਕਿਤੇ ਕਰ ਲੈਂਦਾ ਕਿ ਇਹ ਦੀਪ ਸਿੱਧੂ ਜਿਹੜਾ ਹੈ ਇਹ ਕੌਮ ਦੀ ਆਵਾਜ਼ ਬਣਿਆ, ਉਸ ਦੇ ਵਿੱਚ ਕੌਮ ਦੇ ਜਜ਼ਬੇ ਭਾਵ ਨੇ ਔਰ ਇਸ ਸਾਰੇ ਨੂੰ ਜਿਹੜਾ ਹੈ ਇਸ 'ਚੋਂ ਔਰ ਜ਼ਾਹਰ ਹੈ ਵੀ ਏਜੰਸੀਆਂ ਦੀ ਨਜ਼ਰ ਵੀ ਲੱਗੀ ਹੋਈ ਸੀ ਇਸ ਪਾਸੇ, ਅੱਖ ਉਹਨਾਂ ਦੀ ਸੀ ਕਿ ਭਾਈ ਇਹਦੇ 'ਚੋਂ ਕੀ ਨਿਕਲਦਾ। ਜ਼ਾਹਰ ਹੈ ਸੰਗਤ ਨੇ ਇੱਕ ਵਾਰ ਫੇਰ ਸਾਬਤ ਕੀਤਾ ਔਰ ਖ਼ਾਸ ਤੌਰ 'ਤੇ ਯੂਥ ਨੇ। ਪਿਛਲੀਆਂ ਸਾਰੀਆਂ ਇਵੈਂਟਸ ਵੇਲੇ ਵੀ ਜਿਹੜਾ ਫੋਰ ਫਰੰਟ 'ਤੇ ਸੀ ਉਹ ਯੂਥ ਸੀ, ਹਾਲਾਂ ਸਮੁੱਚੇ ਪਰਿਵਾਰਾਂ ਦੀ ਸ਼ਮੂਲੀਅਤ ਵੀ ਸੀ ਔਰ ਕੱਲ੍ਹ ਵੀ ਅਸੀਂ ਜੋ ਨਜ਼ਾਰੇ ਦੇਖੇ ਉਹਨਾਂ ਦੇ ਵਿੱਚ ਬੱਚੇ, ਬੱਚੀਆਂ ਔਰ ਹਰ ਫਿਰਕਾ, ਹਰ ਤਬਕਾ, ਹਰ ਗਰੁੱਪ ਜੋ ਵੀ ਜਦੋਂ ਲੋਕ ਐਨਾਲਾਈਜ਼ ਕਰਦੇ ਨੇ ਉਹਨਾਂ ਨੂੰ ਜਿਸ ਵੀ ਫਰੇਮ 'ਚ ਦੇਖੋ ਹਰ ਇੱਕ ਦੀ ਸ਼ਮੂਲੀਅਤ ਸੀ। ਔਰ ਉਸ ਪੱਖੋਂ ਦੂਸਰਾ ਪਾਰਟ ਮੈਂ ਦੇਖਦਾ ਹਾਂ ਕਿ ਜਦੋਂ ਬਹੁਤ ਵਾਰ ਲੋਕ ਇਹ ਕਹਿਣ ਦੀ ਕੋਸ਼ਿਸ਼ ਕਰਦੇ ਨੇ ਜੀ ਖਾਲਿਸਤਾਨ ਕਿਵੇਂ ਸੰਭਾਲਿਆ ਜਾਏਗਾ, ਕੀ ਹੋਏਗਾ ਇੱਕ ਅੱਧੀ ਕਿਸੇ ਘਟਨਾ ਨੂੰ ਲੈ ਕੇ, ਮੈਂ ਦੇਖਦਾ ਲੱਖਾਂ ਲੋਕਾਂ ਦਾ ਇਕੱਠ ਹੋਣਾ, ਕੋਈ ਅਣਸਖਾਵੀਂ ਘਟਨਾ ਨਾ ਹੋਣਾ, ਹਰ ਚੀਜ਼ ਕੰਟਰੋਲ, ਕਿੱਥੋਂ ਲੱਖਾਂ ਲੋਕਾਂ ਨੂੰ ਲੰਗਰ ਉਹਨਾਂ ਦਾ ਦੂਸਰੇ ਜਦੋਂ ਅਸੀਂ ਦੇਖਦੇ ਹਾਂ ਤੁਹਾਡੇ ਨਾਲ ਬੀਬੀਆਂ ਬੱਚੇ ਦੂਜੇ ਨੇ, ਮਤਲਬ ਇਹ ਆਸ਼ਸ਼ ਕਰਨ ਵਾਲੀ ਗੱਲ ਹੈ। ਦੂਸਰੇ ਇਸ ਨੂੰ ਐਪਰੀਸ਼ੀਏਟ ਕਰਦੇ ਨੇ ਔਰ ਤੁਹਾਨੂੰ ਸਾਰੀ ਗੈਦਰਿੰਗ 'ਚ ਕਿਤੇ ਕੋਈ ਚਲਾਊਪਣਾ, ਕੋਈ ਲੇਜ਼ੀਪੁਣਾ ਨਜ਼ਰ ਨਹੀਂ ਆਉਂਦਾ। ਉਹੀ ਅਲਰਟਨੈਸ, ਉਹੀ ਜੋਸ਼, ਉਹੀ ਉਤਸ਼ਾਹ
ਔਰ ਬੇਸ਼ੱਕ ਸਟੇਜ ਦੇ ਉੱਤੇ ਕੰਟਰੋਲ ਸੀ, ਸੋ ਜ਼ਾਹਰ ਹੈ ਕਿ ਵੀ ਫਤਿਹਗੜ੍ਹ ਸਾਹਿਬ ਸ਼੍ਰੋਮਣੀ ਕਮੇਟੀ ਦੇ ਕੰਟਰੋਲ 'ਚ ਹੈ ਔਰ ਉਸ ਸਾਰੇ ਦੇ ਚੱਲਦਿਆਂ ਉਹਨਾਂ ਨੇ, ਮੈਨੂੰ ਹੈਰਾਨੀ ਵੀ ਹੋਈ ਵੀ ਲੱਖਾਂ ਲੋਕ ਇਕੱਠੇ ਨੇ, ਤੁਹਾਡਾ ਮਾਈਕ ਸਿਸਟਮ ਇਸ ਕਿਸਮ ਦਾ ਹੈ, ਇੱਕ ਬੰਦਾ ਇੱਕ ਲੱਗਾ ਹੋਇਆ, ਉਹ ਕਦੇ ਉਹਦਾ ਡੰਡਾ ਉੱਤੇ ਹੋ ਜਾਂਦਾ, ਕਦੇ ਥੱਲੇ ਹੋ ਜਾਂਦਾ, ਕਿ ਵੀ ਤੁਸੀਂ ਕਰੋੜਾਂ ਅਰਬਾਂ ਦੇ ਬਜਟ ਵਾਲੇ ਤੁਹਾਡੇ ਕੋਲ ਤੁਸੀਂ ਬਾਡੀਜ਼ ਹੋ ਔਰ ਤੁਸੀਂ ਕਿਉਂ ਨਹੀਂ, ਅੱਜ ਕੱਲ੍ਹ ਤਾਂ 10 ਮੀਲ ਤੋਂ ਤੁਹਾਡੀ ਆਵਾਜ਼ ਕੈਚ ਕਰਨ ਵਾਲੇ ਮਾਈਕ ਨੇ ਕਿ ਵੀ ਤੁਸੀਂ ਕਰੋ, ਪਰ ਇਹ ਸਾਡੀਆਂ ਫੇਲਿਅਰਸ ਹੁੰਦੀਆਂ ਨੇ। ਮੈਂ ਉੱਥੇ ਦੀ ਗੱਲ ਤਾਂ ਕੱਲ੍ਹ ਮੈਂ ਨੋਟ ਕੀਤੀ, ਜਦੋਂ ਸਿਮਰਨਜੀਤ ਸਿੰਘ ਮਾਨ ਐਡਰੈਸ ਕਰ ਰਹੇ ਨੇ, ਸਾਊਂਡ ਸਿਸਟਮ ਗੜਬੜ ਹੋ ਰਿਹਾ ਹੈ, ਆਡੀਓ ਕਿਤੇ ਹੈ, ਦੂਜਾ ਕਿਤੇ। ਸੋ ਇਹ ਇੱਕ ਇਹਦੇ 'ਚ ਕੋਈ ਲੇਕਿਨ ਆਮ ਸੰਗਤ ਦਾ ਜਿਹੜਾ ਦਬਾਅ ਸੀ ਉਸ ਦਾ ਹੀ ਨਤੀਜਾ ਸੀ ਕਿ ਬੇਸ਼ੱਕ ਪਹਿਲਾਂ ਸ਼ਾਇਦ ਇਹ ਕਿਹਾ ਜਾ ਰਿਹਾ ਸੀ ਕਿ ਕੋਈ ਸਪੀਚ ਨਹੀਂ ਹੋਏਗੀ, ਕੋਈ ਕੁਛ ਨਹੀਂ ਹੋਏਗਾ, ਲੇਕਿਨ ਉਹ ਬੋਲੇ ਵੀ ਔਰ ਉਹਦੇ 'ਚ ਕੀਰਤਨ ਜ਼ਾਹਰ ਹੈ, ਕੀਰਤਨ ਦਾ ਇੱਕ ਆਪਣਾ ਹੁੰਦਾ, ਉਹ ਜ਼ਰੂਰੀ ਹੁੰਦਾ। ਔਰ 2 ਢਾਡੀ ਜਥੇ ਵੀ ਜਿਨ੍ਹਾਂ ਨੇ ਦੱਬਵੀਂ ਆਵਾਜ਼ ਦੇ ਵਿੱਚ ਹੀ, ਨਹੀਂ ਤਾਂ ਢਾਡੀਆਂ ਦੇ ਕੋਲ ਤਾਂ ਸਿੱਧੀ ਗੱਲ ਕਹਿਣ ਦਾ ਅੰਦਾਜ਼ ਵੀ ਹੁੰਦਾ, ਪਰ ਜਿਸ ਕਿਸਮ ਦੀਆਂ ਡਾਇਰੈਕਸ਼ਨ ਸੀ ਉਹਨਾਂ ਨੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਔਰ ਬਹੁਤ ਵੱਡਾ ਉਤਸ਼ਾਹ ਜਦੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਉਹਨਾਂ ਦਾ ਮੈਸੇਜ ਭਾਈ ਬਲਜੀਤ ਸਿੰਘ ਖਾਲਸਾ, ਹਾਲਾਂਕਿ ਉਸ ਮੈਸੇਜ ਨੂੰ ਉਹਨਾਂ ਦੇ ਬਾਪੂ ਜੀ ਬਾਪੂ ਗੁਰਚਰਨ ਸਿੰਘ ਲੈ ਕੇ ਆਏ, ਪਰ ਕਿਉਂਕਿ ਲਿਮਟਿਡ ਲੋਕ ਜਿਹੜੇ ਨੇ ਉਹ ਕੋਈ ਸਟੇਜ 'ਤੇ ਸੀ, ਕੋਈ ਥੱਲੇ ਸੀ, ਕੋਈ ਕਿਵੇਂ ਸੀ। ਲੇਕਿਨ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ 2015 'ਚ ਵੀ ਜਦੋਂ ਜਥੇਦਾਰ ਹਵਾਰਾ ਨੂੰ ਜਥੇਦਾਰ ਐਲਾਨਿਆ ਗਿਆ ਸਰਬੱਤ ਖਾਲਸਾ, ਜਿਹੜਾ ਜੋਸ਼ ਉਦੋਂ ਦੇਖਣ 'ਚ ਆਇਆ, ਇਵੇਂ ਹੀ ਜਦੋਂ ਜਥੇਦਾਰ ਹਵਾਰਾ ਦਾ ਮੈਸੇਜ ਪੜ੍ਹਿਆ ਜਾਂਦਾ ਔਰ 2015 ਦੀ ਸਟੇਜ ਤੋਂ ਤਾਂ ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਹੀ ਨਹੀਂ ਸੀ ਬੋਲਣ ਦਿੱਤਾ ਗਿਆ ਜਾਂ ਉਹਨਾਂ ਨੂੰ ਵਕਤ ਨਹੀਂ ਸੀ ਦਿੱਤਾ ਗਿਆ, ਲੇਕਿਨ ਇਸ ਐਡਰੈਸ 'ਚ ਸਰ ਮਾਨ ਜਿਨ੍ਹਾਂ ਨੇ, ਔਰ ਜ਼ਾਹਰ ਹੈ ਕਿ ਦੀਪ ਸਿੱਧੂ ਦੇ ਨਾਲ ਜੁੜੇ ਹੋਏ ਉਹਨਾਂ ਦੇ ਲਾਸਟ ਡੇ, ਔਰ ਉਹਨਾਂ ਨੇ ਉਹ ਸਾਰੇ ਦਾ ਆਪਣੇ ਜਜ਼ਬਾਤੀ ਪ੍ਰਗਟਾਵਾ ਵੀ ਕੀਤਾ। ਔਰ ਫਿਰ ਜਿਹੜੀ ਸ੍ਰੀ ਸਾਹਿਬ ਮਾਨ ਸਾਹਿਬ ਦੇ ਕੋਲ ਸੀ, ਉਹਨਾਂ ਨੇ ਕਿਹਾ ਵੀ ਇਹ ਸਾਡੇ ਵਡੇਰਿਆਂ ਨੇ ਜਦੋਂ ਕਿ ਖਾਲਸਾ ਰਾਜ ਦੇ ਵੇਲੇ ਇੰਡਸ ਟੱਪ ਕੇ ਪਾਰ ਦੀਆਂ ਜਿਹੜਾ ਉਸ ਇਲਾਕੇ ਨੂੰ ਫਤਿਹ ਕੀਤਾ, ਪਿਸ਼ਾਵਰ, ਔਰ ਦੂਸਰਾ ਉਦੋਂ ਇਹੀ ਸ੍ਰੀ ਸਾਹਿਬ ਸੀ ਉਹਨਾਂ ਦੇ ਕੋਲ, ਕਿਉਂਕਿ ਇਹ ਪਾਕਿਸਤਾਨ ਦੇ ਵਿੱਚ ਮਾਨਾਵਾੜਾ ਵੱਡਾ ਪਿੰਡ ਹੈ ਜਿੱਥੇ ਇਹਨਾਂ ਦੀ ਜਿਹੜੀ ਹੈ ਜ਼ਮੀਨ ਜਾਇਦਾਦ ਵੀ ਰਹੀ, ਕਿਉਂਕਿ ਸਰਕਾਰੇ ਖਾਲਸਾ ਦੇ ਵਿੱਚ ਉਹਨਾਂ ਦੇ ਬਜ਼ੁਰਗ ਜਿਹੜੇ ਨੇ ਉਹਨਾਂ ਦਾ ਪੂਰਾ ਯੋਗਦਾਨ ਸੀ। ਸੋ ਉਹਨਾਂ ਨੇ ਕਿਹਾ ਕਿ ਵੀ ਈਵਨ ਇਹੀ ਸ੍ਰੀ ਸਾਹਿਬ ਦੀਪ ਸਿੱਧੂ ਨੇ ਵੀ ਫੜੀ, ਜਦੋਂ ਉਹਨੇ ਇੱਕ ਹੱਥ 'ਚ ਝਾੜੂ ਫੜਿਆ ਸੀ ਔਰ ਕਹਿੰਦਾ ਵੀ ਮੈਂ ਉਹਨੂੰ ਫੜਾਈ। ਸੋ ਕੁਛ ਚੀਜ਼ਾਂ ਦਾ ਸਿੰਬੋਲਿਜ਼ਮ ਹੈ ਔਰ ਜਿਵੇਂ ਮਾਨ ਸਾਹਿਬ ਨੂੰ ਵੀ ਉਸ ਕਰਾਊਡ ਦੇ ਵਿੱਚ ਜਿਹੜਾ ਸੰਗਤ ਵੱਲੋਂ ਜਿਵੇਂ ਜੈਕਾਰਿਆਂ ਦੇ ਨਾਲ ਔਰ ਦੂਸਰਾ ਰਿਹਾ, ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹਦੇ ਬਾਵਜੂਦ ਜਿਵੇਂ ਮੈਂ ਕੱਲ੍ਹ ਵੀ ਕਿਹਾ ਸੀ ਕਿ ਵੀ ਇਹ ਜੇ ਉਸ ਆਵਾਜ਼ ਨੂੰ ਕੰਟਰੋਲ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਏਗੀ, ਉਹ ਕਿਤੇ ਨਾ ਕਿਤੇ ਆਪ ਮੁਹਾਰਾ ਵਹਿਣ ਜਿਹੜਾ ਉਹ ਦੇਖਣ 'ਚ ਆਉਂਦਾ ਹੈ। ਔਰ ਜਿਵੇਂ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇਹ ਸਾਰੇ ਜਥੇਬੰਦੀਆਂ ਗੁਰਦੁਆਰਿਆਂ ਨੇ ਇਹ ਜਿਹੜਾ ਉਹ ਨਿਰਣਾ ਲਿਆ ਸੀ ਔਰ ਉੱਥੋਂ ਵੀ ਅਨਾਊਂਸ ਕੀਤਾ ਗਿਆ ਕਿ ਦੀਪ ਸਿੱਧੂ ਨੂੰ ਕੌਮੀ ਯੋਧੇ ਦੇ ਖਿਤਾਬ ਦੇ ਨਾਲ ਨਵਾਜਿਆ ਗਿਆ। ਔਰ ਈਵਨ ਜਿਨ੍ਹਾਂ ਦੇ ਫਿਰ ਮੈਸੇਜ ਵੀ ਪੜ੍ਹੇ ਗਏ, ਉਹਨਾਂ ਦੇ ਵਿੱਚ ਈਵਨ ਮੁਸਲਿਮ ਫੈਡਰੇਸ਼ਨ ਪੰਜਾਬ ਬ੍ਰਾਂਚ ਉਹਨਾਂ ਵੱਲੋਂ ਵੀ ਜਿਹੜਾ ਮੈਸੇਜ ਸੀ। ਸੋ ਕੁੱਲ ਮਿਲਾ ਕੇ ਜਿਹੜਾ ਪੀਸਫੁਲੀ ਹਰ ਚੀਜ਼ ਹੋਈ, ਇਸ ਗੱਲ ਦਾ ਜ਼ਰੂਰ ਕਿਤੇ ਨਾ ਕਿਤੇ ਇਹ ਹੈ ਦਬੂਆਂ। ਬੇਸ਼ੱਕ ਕੋਈ ਵੀ ਕਹਿਣ ਦੀ ਕੋਸ਼ਿਸ਼ ਨਹੀਂ ਕਰਦਾ ਕਿਉਂਕਿ ਉਹ ਫਿਰ ਬੇਲੋੜਾ ਕ੍ਰਿਟਿਸਿਜ਼ਮ ਹੋ ਜਾਂਦਾ, ਪਰ ਅਸੀਂ ਸਮਝਦੇ ਹਾਂ ਵੀ ਕਈ ਵਾਰ ਕੁਛ ਮੌਕਿਆਂ ਨੂੰ ਇਹ ਨਹੀਂ ਹੈ ਕਿ ਵੀ ਤੁਸੀਂ ਉੱਥੇ ਕੋਈ ਜਿਹੜੀ ਆ ਉਹ ਚਾਰਟਰਡ ਪਲਾਨ ਦੇਣੀ ਹੁੰਦੀ ਹੈ ਵੀ ਅਸੀਂ ਇਹ ਕਰਾਂਗੇ, ਪਰ ਇਹਦੇ 'ਚੋਂ ਇਹਨਾਂ ਗੈਦਰਿੰਗਸ ਨੂੰ ਜੇ ਅਸੀਂ ਕਿਸੇ ਡਾਇਰੈਕਸ਼ਨ ਦੇ ਲਈ ਇਸਤੇਮਾਲ ਕਰ ਸਕੀਏ ਕੋਈ ਠੋਸ, ਕਿਉਂਕਿ ਦੇਖੋ ਜਜ਼ਬਾਤ ਦੀ ਉਮਰ ਵੱਡੀ ਨਹੀਂ ਹੁੰਦੀ। ਇਸ ਵਾਰ ਜਿਹੜਾ ਪ੍ਰਗਟਾਵਾ ਤਾਂ ਹੋਇਆ ਕਿਉਂਕਿ ਅਲਟੀਮੇਟਲੀ ਦੀਪ ਸਿੱਧੂ ਦੇ ਨਾਲ ਮੁਹੱਬਤ ਉਸ ਥਾਟ ਦੀ ਹੈ ਜਿਹੜਾ ਕੇਸਰੀ ਨਿਸ਼ਾਨ ਰਿਪਰੈਜ਼ੈਂਟ ਕਰਦਾ ਹੈ, ਜਿਹੜਾ ਕੇਸਰੀ ਨਿਸ਼ਾਨ ਲਾਲ ਕਿਲ੍ਹੇ ਦੇ ਉੱਤੇ ਝੂਲਦਾ ਹੈ। ਔਰ ਮੈਂ ਸਮਝਦਾ ਹਾਂ ਕਿ ਵੀ ਇਸ ਤੋਂ ਜ਼ਰੂਰ ਕਿਤੇ ਨਾ ਕਿਤੇ ਹੁਣ ਸੋਸ਼ਲ ਮੀਡੀਆ 'ਤੇ ਕੁਛ ਗੱਲਾਂ ਨੈਗੇਟਿਵ ਵੀ ਆ ਰਹੀਆਂ ਨੇ, ਅਸੀਂ ਉਸ ਨੈਗੇਟਿਵਿਟੀ 'ਚ ਨਹੀਂ ਜਾਂਦੇ, ਪਰ ਅਸੀਂ ਸਮਝਦੇ ਹਾਂ ਕਿ ਜਿਉਂ ਜਿਹੀ ਗ੍ਰੇਸ ਦੇ ਨਾਲ ਦੀਪ ਸਿੱਧੂ ਨੇ ਆਪਣੀ ਜ਼ਿੰਦਗੀ 'ਚ 2-2.5 ਸਾਲ ਦਾ ਪੀਰੀਅਡ ਜਿਵੇਂ ਬੇਬਾਕੀ ਦੇ ਨਾਲ ਉਹਨਾਂ ਨੇ ਕੌਮ ਦੀ ਪਾਤਸ਼ਾਹਤ ਦੀ ਗੱਲ, ਇਕੱਲੀ ਫਸਲਾਂ ਦੀ ਨਹੀਂ ਨਸਲਾਂ ਦੀ ਗੱਲ ਵੀ ਕਰੀਏ, ਪੰਜਾਬ ਦੀ ਹੋਣੀ ਦੀ ਗੱਲ ਕਰੀਏ, ਅਸੀਂ ਪੰਜਾਬ ਦੇ ਵਾਰਿਸ ਹੈ ਆਪਣੀਆਂ ਜਨਰੇਸ਼ਨਸ ਨੂੰ ਦੇਣੇ। ਸੋ ਉਹ ਜਿਹੜੀ ਹੈ ਸ਼ਾਨੋ ਸ਼ੌਕਤ
ਉਸ ਆਈਡੀਓਲੋਜੀ ਦੀ ਵੀ ਸ਼ਾਨੋ ਸ਼ੌਕਤ ਹੁੰਦੀ ਹੈ ਬਿਲਕੁਲ ਔਰ ਖਾਲਸਾਈ ਪਾਤਸ਼ਾਹੀ ਜਿਹੜਾ ਉਹ ਦਾਵਾ ਹੈ ਉਸ ਦੀ ਪਾਤਸ਼ਾਹਤ ਸ਼ਾਨ ਦੀ ਇੱਕ ਸ਼ੌਕਤ ਸ਼ਾਨੋ ਸ਼ੌਕਤ ਹੁੰਦੀ ਹੈ। ਸੋ ਉਹ ਤੁਹਾਨੂੰ ਪੂਰਾ ਜਮਾਲ ਵੀ ਸੀ ਜਦੋਂ ਅੱਖਾਂ 'ਚੋਂ ਹੰਝੂ ਕਿਰਦੇ ਨੇ ਪਿਆਰ ਦੇ, ਇਹ ਜਮਾਲ ਹੁੰਦਾ ਹੈ, ਤੁਹਾਡੀ ਮੁਹੱਬਤ ਹੁੰਦੀ ਹੈ, ਇਹ ਤੁਹਾਡਾ ਹੁਸਨ ਹੁੰਦਾ ਹੈ ਅੰਦਰਲਾ ਜਿਹੜਾ ਤੁਸੀਂ ਜਿਸ ਦਾ ਇਜ਼ਹਾਰ ਕਰ ਰਹੇ ਹੁੰਦੇ ਹੋ। ਔਰ ਜੋ ਫਿਰ ਖਾਲਸਾਈ ਪਰਚਮ ਔਰ ਜੈਕਾਰੇ ਔਰ ਨਗਾਰੇ ਜਿਹੜੇ ਨੇ ਇਹ ਤੁਹਾਡਾ ਜਲਾਲ ਹੁੰਦਾ ਹੈ। ਸੋ ਇਹ ਉਸ ਇਕੱਠ 'ਚੋਂ ਦੋਵੇਂ ਚੀਜ਼ਾਂ ਸੀ। ਔਰ ਮੈਂ ਕਨਕਲੂਜਨ 'ਚ ਜਿਹੜੀ ਇੱਕ ਬੀਬੀ ਸੁਖਮਨ ਕੌਰ ਨੇ ਬੜਾ ਖੂਬਸੂਰਤ ਕਪਲੇਟ ਕਿਹਾ, ਨੀਲੇ ਅੰਬਰੀ ਚਮਕਣ ਤਾਰੇ ਅਰਜ਼ ਸੁਣੀ ਤੂੰ ਮਾਏ, ਤੱਕਿਆ ਉਸ ਨੂੰ ਨੈਣ ਨੇ ਭਰਦੇ ਪੀੜ ਝੱਲੀ ਨਾ ਜਾਏ। ਨੀਲੇ ਅੰਬਰੀ ਚਮਕਣ ਤਾਰੇ ਅਰਜ਼ ਸੁਣੀ ਤੂੰ ਮਾਏ, ਤੱਕਿਆ ਉਸ ਨੂੰ ਨੈਣ ਨੇ ਭਰਦੇ ਪੀੜ ਝੱਲੀ ਨਾ ਜਾਏ। ਪੰਥ ਨੂੰ ਪ੍ਰੇਮ ਜਿਨ੍ਹਾਂ ਨੇ ਕੀਤਾ ਉੱਡੇ ਬਣ ਅਸਵਾਰਾਂ, ਪੰਥ ਨੂੰ ਪ੍ਰੇਮ ਜਿਨ੍ਹਾਂ ਨੇ ਕੀਤਾ ਉੱਡੇ ਬਣ ਅਸਵਾਰਾਂ। ਕੋ ਮਾਰੇ ਪੁੱਤਾਂ ਬਾਝੋਂ ਰਹਿਣੇ ਨੈਣ ਤਿਹਾਏ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।